ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਅੱਜ ਦੇ ਟਰੱਕਿੰਗ ਦੇ ਵਿਸ਼ੇਸ਼ ਪ੍ਰੋਗਰਾਮ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 29 ਤਰੀਕ ਆ, ਆਖਰੀ ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸਪੈਸ਼ਲ ਜਿਹੜਾ ਅਪਡੇਟ ਟਰੱਕਿੰਗ ਪ੍ਰੋਗਰਾਮ ਹੁੰਦਾ ਹੈ ਉਹ ਲੈ ਕੇ ਹਾਜ਼ਰ ਹੋਏ ਆ। ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਅਮਰਜੀਤ ਸਿੰਘ ਸਟਾਕਟਨ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਰਣਜੀਤ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਟਰਲੋ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਵਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ। ਕਾਲ 5307517605। DNV ਟਰੱਕ ਟ੍ਰੇਲਰ ਰਿਪੇਅਰ, 2 ਲੋਕੇਸ਼ਨਸ ਨੇ, ਐਂਟੀਲੋਪ ਅਤੇ ਟੁਲੈਰੀ ਦੇ ਵਿੱਚ। ਟਰੱਕ ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਟਰੱਕ ਪਾਰਕਿੰਗ ਵੀ ਅਵੇਲੇਬਲ ਆ। ਐਂਟੀਲੋਪ ਲਈ ਕਾਲ 9162252290, ਟੁਲੈਰੀ ਲਈ ਕਾਲ 5596162421। ਤੇ ਅੱਜ ਦੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੋਡ ਐਂਡ ਰੋਬ ਈਸ਼ੂ ਟਰੱਕ ਟ੍ਰੇਲਰ ਪਾਰਟਸ। ਇਹਨਾਂ ਦੀਆਂ ਵੀ 2 ਲੋਕੇਸ਼ਨਸ ਨੇ, ਟਰਲਕ ਅਤੇ ਸਟਾਕਟਨ ਦੇ ਵਿੱਚ। ਹਰ ਤਰੀਕੇ ਦੇ ਟਰੱਕ ਤੇ ਟ੍ਰੇਲਰ ਦੇ ਪਾਰਟਸ ਇਹਨਾਂ ਦੇ ਕੋਲੋਂ ਅਵੇਲੇਬਲ ਆ। ਹਾਈ ਕੁਆਲਿਟੀ ਆਫਟਰ ਮਾਰਕੀਟ ਅਤੇ OEM ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਤੇ ਇਹਨਾਂ ਤੋਂ ਖਰੀਦ ਸਕਦੇ ਹੋ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਤੇ ਆਪਾਂ ਟਰੱਕਿੰਗ ਦੀਆਂ ਨਿਊਜ਼ ਕਰਨੀਆਂ, ਉਹ ਤੋਂ ਪਹਿਲਾਂ 2 ਜਿਹੜੀਆਂ ਮੇਨ ਨਿਊਜ਼ ਅੱਜ ਦੀਆਂ ਜੀ ਉਹ ਤੁਹਾਡੇ ਨਾਲ ਡਿਸਕਸ ਕਰਦੇ ਜਾਈਏ। ਤੇ ਪਹਿਲੀ ਤਾਂ ਇਹ ਆ ਵੀ ਫਲਸਤੀਨੀਅਨ ਦੇ ਵਿੱਚ ਹੁਣ ਤੱਕ 30,000 ਤੋਂ ਵੱਧ ਲੋਕ ਗਾਜ਼ਾ ਵਾਲਾ ਏਰੀਆ ਉੱਥੇ ਮਾਰੇ ਜਾ ਚੁੱਕੇ ਆ। ਇਹ ਜੋ ਫਲਸਤੀਨੀਅਨ ਗਾਜ਼ਾ ਹੈਲਥ ਮਿਨਿਸਟਰੀ ਆ, ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਗੱਲਬਾਤ ਚੱਲ ਰਹੀ ਹੈਗੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਜਿਹੜਾ ਆ ਟਰੂਸ ਹੋਵੇ, ਬੰਦ ਹੋਵੇ, ਬੰਬਾਰਡਮੈਂਟ ਜੋ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਹੈ, ਪਰ ਹਜੇ ਤੱਕ ਇਹ ਡੀਲ ਸਿਰੇ ਨਹੀਂ ਚੜੀ। ਤੇ ਦੂਸਰੀ ਇਹ ਆ ਵੀ ਹੁਣ ਤੋਂ ਕੁਛ ਮਿੰਟ ਪਹਿਲਾਂ ਜੋ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਆ, ਉਹਨੇ ਥ੍ਰੈਟ ਦਿੱਤੀ ਆ ਵੈਸਟਰਨ ਕੰਟਰੀਜ਼ ਨੂੰ, ਅਮਰੀਕਾ ਨੂੰ ਤੇ ਹੋਰ ਜਿਹੜੇ ਵੈਸਟਰਨ ਕੰਟਰੀ ਦੇ ਸਪੋਰਟਰਸ ਆ, ਉਹਨਾਂ ਨੂੰ ਵੀ ਸਾਡੇ ਕੋਲ ਨਿਊਕਲੀਅਰ ਹਥਿਆਰ ਹੈਗੇ ਆ ਤੇ ਅਸੀਂ ਉਹਨਾਂ ਨੂੰ ਵਰਤ ਸਕਦੇ ਹੈਗੇ ਆ। ਸੋ ਇਹ ਲੇਟੈਸਟ ਜੋ ਰਸ਼ੀਅਨ ਲੀਡਰ ਆ, ਉਹਨਾਂ ਨੇ ਉਸ ਬਿਆਨ ਤੋਂ ਬਾਅਦ ਜਿਹੜਾ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਆ ਫਰਾਂਸ ਦਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਨਾਟੋ ਕੰਟਰੀਜ਼ ਦੇ ਜਿਹੜੇ ਟਰੂਪਸ ਆ ਉਹ ਯੂਕਰੇਨ ਦੇ ਵਿੱਚ ਹੈਲਪ ਲਈ ਭੇਜੇ ਜਾ ਸਕਦੇ ਆ। ਉਸ ਤੋਂ ਬਾਅਦ ਅੱਜ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਇਹ ਬਿਆਨ ਦਿੱਤਾ ਹੈ ਵੀ ਸਾਡੇ ਕੋਲ ਨਿਊਕਲੀਅਰ ਬੰਬ ਹੈਗੇ ਆ ਤੇ ਅਸੀਂ ਇਹ ਨਿਊਕਲੀਅਰ ਬੰਬ ਉਹਨਾਂ ਦੀਆਂ ਜਿਹੜੀਆਂ ਟੈਰੀਟਰੀਜ਼ ਆ ਉਹਨਾਂ ਤੱਕ ਪਹੁੰਚਾ ਸਕਦੇ ਜੀ। ਸੋ ਧਮਕੀ ਜਿਹੜੀ ਆ ਉਸਨੇ ਦਿੱਤੀ ਹੈਗੀ ਆ। ਪਹਿਲਾਂ ਵੀ ਜਦੋਂ ਯੂਕਰੇਨ ਦੀ ਜੰਗ ਹੋਈ ਸੀ, ਉਸ ਤੋਂ ਪਹਿਲਾਂ ਵੀ ਇਹ ਦਿੰਦਾ ਰਿਹਾ ਆ। ਆਪਣੇ ਵਿਰੋਧੀ ਧਿਰ ਦਾ ਜਿਹੜਾ ਨੇਤਾ ਸੀ ਉੱਥੇ, ਉਸ ਨੂੰ ਇਹਨੇ ਮਰਵਾ ਦਿੱਤਾ ਆ, ਕਿਸੇ ਨੂੰ ਉੱਥੇ ਉਹ ਬੋਲਣ ਨਹੀਂ ਦਿੰਦਾ। ਆਪ ਇਲੈਕਸ਼ਨਾਂ ਦੇ ਲਈ ਹੁਣ ਦੁਬਾਰਾ ਇਵੈਂਚੁਅਲੀ ਖੜ ਗਿਆ ਵੀ ਸਾਰੀ ਉਮਰ ਸੱਤਾ ਦੇ ਵਿੱਚ ਜਿਹੜਾ ਉਹ ਰਵੇ, ਤੇ ਨਾਲ ਦੇ ਨਾਲ ਸਾਰੀ ਦੁਨੀਆ ਨੂੰ ਇਹ ਅੱਖਾਂ ਵੀ ਜਿਹੜਾ ਉਹ ਦਿਖਾ ਰਿਹਾ। ਦੇਖਦੇ ਹਾਂ ਇਵੈਂਚੁਅਲੀ ਇਸ ਦੇ ਵਿੱਚ ਕੀ ਬਣਦਾ ਆ, ਪਰ ਇਹ ਧਮਕੀ ਇਸ ਨੇ ਇੱਕ ਵਾਰੀ ਫੇਰ ਦੁਬਾਰਾ ਦੇ ਦਿੱਤੀ ਆ। ਤੇ ਟਰੱਕਿੰਗ ਦੇ ਵੱਲ ਵੱਧਦੇ ਜਾਈਏ। ਟਰੱਕਿੰਗ ਬਾਰੇ ਗੱਲਬਾਤ ਜਿਹੜੀ ਉਹ ਕਰ ਜਾਂਦੇ ਆ। ਰਮਨ ਜੀ, ਟਰੱਕਿੰਗ ਦੀ ਸ਼ੁਰੂਆਤ ਦੇ ਵਿੱਚ ਜੇ ਗੱਲ ਕਰੀਏ ਤਾਂ ਕੀ ਰਾਈਟ ਨਾਓ ਲੋਡਸ ਨੂੰ ਲੈ ਕੇ, ਪ੍ਰਾਈਸਿਸ ਨੂੰ ਲੈ ਕੇ, ਮਾਰਕੀਟ ਨੂੰ ਲੈ ਕੇ ਕੀ ਲੇਟੈਸਟ ਅਪਡੇਟ ਹੈਗੀ ਹੈ ਜੀ? ਬਿਲਕੁਲ ਰਾਕਨ, ਮਾਰਕੀਟ ਐਜ਼ ਯੂਜੂਅਲ ਜਿਹੜੀ ਇੱਕ ਸੀਜ਼ਨਲ ਤੌਰ ਤੇ ਚੱਲਦੀ ਹੁੰਦੀ ਆ ਉਸ ਢੰਗ ਨਾਲ ਚੱਲ ਰਹੀ ਹੈ, ਪਰ ਕਾਫੀ ਹਲਚਲ ਹੋ ਰਹੀ ਹੈ ਇਸ ਵੇਲੇ ਮਾਰਕੀਟ ਦੇ ਵਿੱਚ। ਪਹਿਲੀ ਹਲਚਲ ਇਹ ਹੈ ਕਿ ਜਿਹੜਾ
JB ਹੰਟ ਦੇ CEO ਆ ਸ਼ੈਲੀ ਸਿੰਪਸਨ ਨੂੰ ਉਹਨਾਂ ਨੇ ਨੇਮ ਕੀਤਾ ਹੈਗਾ। ਇਹ ਕਾਫੀ ਦੇਰ ਤੋਂ ਕਿਆਸਾਂ ਲਾਈਆਂ ਜਾ ਰਹੀਆਂ ਸੀ ਕਿ ਚੇਂਜ ਹੋ ਰਿਹਾ ਹੈਗਾ, ਕਿ ਚੇਂਜ ਹੋਣ ਵਾਲਾ ਹੈ ਜਾਂ ਲਾਗੇ ਹੈਗਾ ਚੇਂਜ ਹੋਣ ਦੇ। ਇਹਦੇ ਨਾਲ ਨਾਲ ਨਾਈਟ ਸਵਿਫਟ ਦੇ ਜਿਹੜੇ CEO ਹੈਗੇ ਆ, ਉਹਨਾਂ ਨੇ ਸਟੈਪ ਡਾਊਨ ਕਰਤਾ ਸੀਗਾ ਡੇਵਿਡ ਜੈਕਸਨ ਨੇ, ਤੇ ਉਹਨਾਂ ਦੀ ਥਾਂ ਤੇ ਐਡਮ ਮਿਲਰ ਨੂੰ ਜਿਹੜਾ CEO ਅਪੁਆਇੰਟ ਕੀਤਾ ਗਿਆ। ਇਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਤੇ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਜਿਹੜਾ ਆਪਾਂ ਬੈਂਕਰਪਸੀ ਦਾ ਜਿਹੜੀ ਹਵਾ ਚੱਲ ਰਹੀ ਹੈਗੀ ਆ, 573 ਲੇ ਆਫ ਜਿਹੜੀਆਂ ਆ ਲੋਜਿਸਟਿਕ ਫਰਮਸ 'ਚ ਹੋਈਆਂ ਕੈਲੀਫੋਰਨੀਆ, ਇਲੀਨੋਇਸ ਤੇ ਮਿਸ਼ੀਗਨ ਦੇ ਵਿੱਚ। ਸੋ ਜਿਹੜੀ ਥਰਡ ਪਾਰਟੀ ਸਪਲਾਈ ਚੇਨ ਹੈਗੀ ਆ DHL ਸਪਲਾਈ ਚੇਨ, ਉਹ ਵੀ 161 ਵਰਕਰ ਆਪਣੇ ਇਲੀਨੋਇਸ ਦੇ ਵਿੱਚ ਲੇ ਆਫ ਕੀਤੇ ਹੈਗੇ ਉਹਨਾਂ ਨੇ। ਤੇ ਇਹਦੇ ਨਾਲ ਨਾਲ ਹੀ ਜਿਹੜੀਆਂ ਹੋਰ ਕੰਪਨੀਆਂ ਵੀ ਹੈਗੀਆਂ ਕਾਫੀ, ਜਿਹੜੀਆਂ ਸੀਵਾ ਲੋਜਿਸਟਿਕ ਨੇ ਕੀਤੇ ਹੈਗੇ, DXS ਲੋਜਿਸਟਿਕਸ ਨੇ ਕੀਤੇ ਹੈਗੇ ਆ, ਸਾਈਪਰਸ ਕੈਲੀਫੋਰਨੀਆ ਦੇ ਵਿੱਚ 80 ਵਰਕਰ ਲੇ ਆਫ ਕੀਤੇ ਹੈਗੇ ਆ। ਕੁਆਡ ਲੋਜਿਸਟਿਕ ਸਰਵਿਸਿਜ਼ ਨੇ ਜਿਹੜੇ 74 ਵਰਕਰ ਲੇ ਆਫ ਕੀਤੇ ਹੈਗੇ ਆ। ਯੂਨੀਵਰਸਲ ਇੰਟਰਮੋਡਲ ਸਰਵਿਸਿਜ਼ ਨੇ 42 ਟਰੱਕ ਡਰਾਈਵਰ ਜਿਹੜੇ ਆ ਫੰਟੈਨਾ ਦੇ ਵਿੱਚ ਲੇ ਆਫ ਕੀਤੇ ਹੈਗੇ ਆ। ਸੋ ਇਹ ਕਾਫੀ ਲੇ ਆਫ ਜਿਹੜੀਆਂ ਹੈਗੀਆਂ ਚੱਲ ਰਹੀਆਂ ਹੈਗੀਆਂ। ਇਹਦੇ ਨਾਲ ਨਾਲ ਇੱਕ ਜਿਹੜੀ ਕੈਲੀਫੋਰਨੀਆ ਦਾ ਫreight ਫਾਰਵਰਡਰ ਕੰਪਨੀ ਹੈਗੀ ਆ, ਜਿਹਦਾ ਨਾਮ ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰ ਰਿਹਾ ਬੋਟੈਗ ਲੋਜਿਸਟਿਕਸ, ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਸੋ ਇਹਨਾਂ ਦੇ ਵੀ ਜਿਹੜੇ ਆਪਣੇ ਹੈਗੇ ਆ, ਜਿਹੜੇ ਇਹਨਾਂ ਦੇ ਰੱਬ ਤੁਹਾਡਾ ਭਲਾ ਕਰੇ ਐਸੈਟਸ ਹੈਗੇ ਆ, ਉਹ 50,000 ਦੇ ਕਰੀਬ ਹੈਗੇ ਆ। ਤੇ ਇਹਨਾਂ ਦੀ ਜਿਹੜੀ ਦੂਸਰੀ ਆਪਣੀ ਇਹਨਾਂ ਦੇ ਦੇਣ ਵਾਲੇ ਪੈਸੇ ਆ ਉਹ ਆਲਮੋਸਟ 10 ਮਿਲੀਅਨ ਦੇ ਲਾਗੇ ਹੈਗੇ। ਸੋ ਕਾਫੀ ਜਿਹੜਾ ਨਾ ਇਸ ਵੇਲੇ ਅੱਜ ਦੀ ਤਰੀਕ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਬੜਾ ਸੈਡ ਜਿਹਾ ਮਾਹੌਲ ਹੈਗਾ ਅੱਜ ਦਾ, ਕਿ ਕਾਫੀ ਜਿਹੜੀਆਂ ਬੈਂਕਰਪਸੀਜ਼ ਹੈਗੀਆਂ ਔਰ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ, ਆਪਣੀਆਂ ਕੰਪਨੀਆਂ ਨਾਲ ਵੀ ਗੱਲ ਕਰਨ ਤੇ ਪਤਾ ਲੱਗ ਰਿਹਾ ਹੈਗਾ ਕਿ ਕੰਪਨੀਜ਼ ਜਿਹੜੀਆਂ ਕਾਫੀ ਪ੍ਰੋਬਲਮਸ ਹੈਗੀਆਂ ਇਸ ਵੇਲੇ। ਜਿਹੜਾ ਕੈਸ਼ ਫਲੋ ਹੈਗਾ ਆ ਉਹ ਬਹੁਤ ਇਸ਼ੂ ਬਣਿਆ ਹੋਇਆ। ਔਰ ਇਹ ਸਿਰਫ ਤੇ ਸਿਰਫ ਟਰੱਕਿੰਗ ਕੰਪਨੀਆਂ ਦੇ ਵਿੱਚ ਨਹੀਂ, ਬ੍ਰੋਕਰੇਜਸ ਦੇ ਵਿੱਚ ਕਹਿ ਲਓ, ਆਪਣੇ ਜਿਹੜੇ ਫੈਕਟਰਿੰਗ ਕੰਪਨੀਜ਼ ਹੈਗੀਆਂ ਉਹ ਕਹਿ ਲਓ, ਹਰ ਪਾਸੇ ਜਿਹੜਾ ਟਰੱਕਿੰਗ ਨਾਲ ਜੁੜਿਆ ਆ ਕਿਤੇ ਨਾ ਕਿਤੇ ਅੱਜ ਉਹ ਬਹੁਤ ਔਖੇ ਸਮੇਂ ਦੇ ਵਿੱਚੋਂ ਲੰਘ ਰਿਹਾ ਹੈਗਾ। ਸੋ ਇਹ ਇੱਕ ਟਾਈਮ ਜਿਹੜਾ ਹੈਗਾ ਉਹ ਬੜਾ ਕ੍ਰਿਟੀਕਲ ਹੈਗਾ। ਤੇ ਇਹਦੇ ਨਾਲ ਨਾਲ ਹੀ ਰਾਜਕਿਰਨ ਆਪਾਂ ਜਿਹੜੀ ਗੱਲਬਾਤ ਆਪਾਂ ਗਾਂਹ ਦੀ ਵੀ ਸ਼ੁਰੂ ਕਰ ਦਿੰਦੇ ਕਿ ਇੱਕ ਆਪਾਂ ਨੂੰ ਪਤਾ ਹੈ ਕਿ ਨਿਊਕਲੀਅਰ ਵਰਡਿਕਟ ਆਇਆ ਸੀਗਾ ਵਰਨਰ ਕੰਪਨੀ ਦੇ ਖਿਲਾਫ ਟੈਕਸਸ ਦੇ ਵਿੱਚ, ਜਿਹਦੇ ਵਿੱਚ ਕਿ ਟੈਕਸਸ ਟਰੱਕਿੰਗ ਐਸੋਸੀਏਸ਼ਨ ਵਾਲਿਆਂ ਨੇ ਵੀ ਉਹਨਾਂ ਦੇ ਨਾਲ ਕੋਰਟ ਦੇ ਵਿੱਚ ਮਤਲਬ ਕਿ ਉਹਨਾਂ ਦੇ ਨਾਲ ਹਾਮੀ ਭਰੀ ਆ ਔਰ ਉਹਨੂੰ ਫਾਈਟ ਕਰਨ ਦੀ ਲਾਸਟ ਲੜਾਈ ਲੜ ਰਿਹਾ। $100 ਮਿਲੀਅਨ ਦਾ ਜਿਹੜਾ ਲਾਸੂਟ ਸੀਗਾ, ਜਿਹੜਾ ਨਿਊਕਲੀਅਰ ਵਰਡਿਕਟ ਜਿਹਨੂੰ ਕਿਹਾ ਜਾਂਦਾ ਉਹ ਸੀਗਾ, ਉਹਦੇ ਉੱਤੇ ਵੀ ਜਿਹੜਾ ਇਸ ਵੇਲੇ ਚੱਲ ਰਿਹਾ ਹੈਗਾ। ਤੇ ਇਹਦੇ ਨਾਲ ਦੇ ਨਾਲ ਹੀ ਜਿਹੜਾ ਲੁਈਜ਼ੀਆਨਾ ਦੀ ਟਰੱਕਿੰਗ ਕੰਪਨੀ ਇੱਕ ਹੈਗੀ ਆ, ਜਿਹਨੇ ਕਿ US ਡਿਪਾਰਟਮੈਂਟ ਆਫ ਲੇਬਰ ਦੇ ਉੱਤੇ ਲਾਸੂਟ ਕਰ ਦਿੱਤਾ ਹੈਗਾ, ਜਿਹੜਾ ਇੰਡੀਪੈਂਡੈਂਟ ਕਾਂਟਰੈਕਟਰ ਦਾ ਰੂਲ ਚੇਂਜ ਕਰਨ ਦੀ ਗੱਲ ਕੀਤੀ ਗਈ ਆ ਫੈਡਰਲ ਲੈਵਲ ਤੇ। ਸੋ ਉਹਨੂੰ ਜਿਹੜੇ ਆ ਲੁਈਜ਼ੀਆਨਾ ਟਰੱਕਰ ਐਸੋਸੀਏਸ਼ਨ ਹੈਗੀ ਆ, ਉਹਨਾਂ ਨੇ ਉਹਦੀ ਸਪੋਰਟ ਦੇ ਵਿੱਚ ਖੜੇ ਹੋਏ ਆ। ਸੋ ਇਹ ਚੀਜ਼ਾਂ ਚੱਲ ਰਹੀਆਂ ਹੈਗੀਆਂ। ਕਾਫੀ ਹੱਦ ਤੱਕ ਜਿਹੜਾ ਇਸ ਵੇਲੇ ਕੰਮ ਹੈਗਾ ਉਹ ਸਲੋ ਹੈਗਾ। ਮੈਂ ਇਹ ਨਹੀਂ ਕਹੂੰਗਾ ਕਿ ਉਹਦੇ 'ਚ ਕੋਈ ਫਰਕ ਆਇਆ ਹੈਗਾ, ਪਰ ਡੈਫੀਨੇਟਲੀ ਜਿਹੜੀ ਆ ਮਾਰਚ ਦਾ ਮਹੀਨਾ ਸ਼ੁਰੂ ਹੋ ਜਾਣਾ ਕੱਲ੍ਹ ਨੂੰ, ਤੇ ਮਾਰਚ ਜਿਹੜੀ ਆ ਉਹ ਕਿਉਂਕਿ ਆਪਣੇ ਬਰਸਾਤਾਂ ਦਾ ਮੌਸਮ ਥੋੜ੍ਹਾ ਜਿਹਾ ਲੂਜ਼ ਹੋ ਜਾਂਦਾ ਆ। ਮੈਂ ਸੁਣਿਆ ਸੀਗਾ ਸ਼ਾਇਦ ਸਟ੍ਰਾਬੇਰੀਜ਼ ਵਗੈਰਾ ਦਾ ਕੰਮ ਸ਼ੁਰੂ ਹੋ ਗਿਆ ਇੱਧਰੋਂ ਆਪਣੇ ਕੋਸਟ ਤੋਂ। ਤੇ ਜੇ ਆਪਣਾ ਇੱਥੇ ਪ੍ਰੋਡਿਊਸ ਦਾ ਕੰਮ ਜਿਹੜਾ ਕੈਲੀਫੋਰਨੀਆ ਦਾ ਐਰਕੀ ਜੇ ਉਹਦੇ 'ਚ ਵਿਘਨ ਨਾ ਪਵੇ ਤਾਂ ਡੈਫੀਨੇਟਲੀ ਮਾਰਕੀਟ ਦੇ ਵਿੱਚ ਜਿਹੜੀ ਆ ਆਉਣ ਵਾਲੀ ਸਥਿਤੀ ਆ ਉਹ ਸ਼ਾਇਦ ਚੇਂਜ ਹੋ ਸਕਦੀ ਆ, ਥੋੜੀ ਬੈਟਰ ਹੋਣ ਦੀਆਂ ਸੰਭਾਵਨਾਵਾਂ ਹੈਗੀਆਂ। ਪਰ ਅਗਲੇ 2-3 ਦਿਨ ਮੀਂਹ ਹੈਗਾ ਹਰਜੋਤ ਸਿੰਘ ਜੀ, ਵੈਦਰ ਕਾਫੀ ਵੱਡਾ ਸਟਾਰਮ ਵੱਡਾ ਜਿਹੜਾ ਆ ਰਿਹਾ ਆ। ਸੋ 12 ਫੁੱਟ ਤੱਕ ਸਨੋ ਤਾਂ ਇਹਨਾਂ ਨੇ ਸਿਆਰਾ ਨਵਾਡਸ ਦੇ ਵਿੱਚ ਉਹ ਕਿਆਸ ਰਹੀਆਂ ਲਾਈ ਬੈਠੇ ਆ। ਇੱਧਰ ਫਰੈਜ਼ਨੋ ਵਾਲੇ ਪਾਸੇ ਦੱਸ ਰਹੇ ਸੀਗੇ ਵੀ ਇੱਕ ਅੱਧੇ ਦਿਨ ਦੇ ਵਿੱਚ ਹੀ 1-2 ਇੰਚ ਤੱਕ ਮੀਂਹ ਪੈ ਜਾਣਾ ਆ। ਸੋ ਕਾਫੀ ਕੁਛ ਹਲਚਲ ਜਿਹੜੀ ਉਹ ਹੋ ਰਹੀ ਆ। ਰਮਨਜੀਤ ਤੇ ਹਰਜੋਤ ਜੀ, ਅੱਜ ਫਰੇਟਵੇਵਜ਼ ਨੇ ਇੱਕ ਹੋਰ ਵੀ ਜਿਹੜੀ ਚਰਚਾ ਜਿਹੜੀ ਉਹ ਕੀਤੀ ਉੱਥੇ ਉਹਨਾਂ ਨੇ ਛੇੜੀ ਆ ਵੀ ਕੀ ਜਿਹੜਾ ਸਟੇਟ ਆਫ ਫਰੇਟ ਆ ਵੀ ਇਹ ਜਿਹੜਾ ਵੀਕ ਫੈਬਰੂਰੀ ਆ ਇਹ ਬਾਟਮ ਆਫ ਸਾਈਕਲ ਆ,
ਇਸ ਨੂੰ ਲੈ ਕੇ ਜਿਹੜੇ ਸਵਾਲ ਕੀਤੇ ਆ ਵੀ ਜਿੱਦਾਂ ਤੁਸੀਂ ਵੀ ਕਹਿੰਦੇ ਰਹੇ ਆ ਜਾਂ ਪਹਿਲੋਂ ਵੀ ਇਹ ਚਰਚਾ ਚੱਲਦੀ ਰਹੀ ਆ ਵੀ ਇਸ ਤੋਂ ਹੇਠਾਂ ਤਾਂ ਹੋਰ ਕੀ ਥੱਲੇ ਜਿਹੜਾ ਉਹ ਜਾਣਾ ਆ, ਕੀ ਵਾਕਿਆ ਹੁਣ ਇਸ ਤੋਂ ਆਪਾਂ ਹੌਲੀ ਹੌਲੀ ਪੌੜੀ ਚੜ੍ਹਨ ਵੱਲ ਨੂੰ ਵੱਧ ਰਹੇ ਆ, ਜਾਂ ਇਹ ਥੋੜਾ ਜਿਹਾ ਹੋਰ ਲੰਮਾ ਸਮਾਂ ਜਾਂ ਥੋੜਾ ਜਿਹਾ ਹੋਰ ਵਕਤ ਇਦਾਂ ਰੌਕ ਬਾਟਮ ਤੇ ਅਜੇ ਹੋਰ ਚੱਲੂਗੀ? ਜਿਹੜੀ ਰਾਜਕਰਨ ਪ੍ਰੋਬਲਮ ਜਿਹੜੀ ਹੈਗੀ ਨਾ, ਪ੍ਰੋਬਲਮ ਤੇ ਆਪਾਂ ਆਲਮੋਸਟ 2 ਸਾਲ ਦੀ ਕੀਤੀ ਸੀ, ਤੇ ਯੂਜਲੀ ਜਿਹੜਾ ਸਾਲ ਦਾ ਸਮਾਂ ਹੁੰਦਾ ਜਦੋਂ ਡਾਊਨਫਾਲ ਸ਼ੁਰੂ ਹੁੰਦਾ ਤੇ ਸਾਲ ਦੇ ਸਮੇਂ ਦੇ ਵਿੱਚ ਜਿਹੜਾ ਉੱਠਣਾ ਸ਼ੁਰੂ ਹੋ ਜਾਂਦਾ, ਇਕਨੋਮੀ ਜਿਹੜੀ ਆ ਉਹ ਬੈਟਰਮੈਂਟ ਦੇ ਵੱਲ ਨੂੰ ਤੁਰ ਪੈਂਦੀ ਆ। ਪਰ ਐਰਕੀ ਕਿਉਂਕਿ ਬਹੁਤ ਜ਼ਿਆਦਾ ਮਤਲਬ ਕਿ ਖਰਾਬ ਸੀਗਾ ਕੰਮ, ਇਸ ਕਰਕੇ ਜਿਹੜੀ ਆ ਬਾਟਮ ਨੂੰ ਸ਼ਾਇਦ ਲੱਭਦੇ ਬਹੁਤ ਥੱਲੇ ਕੰਮ ਚਲਾ ਗਿਆ ਹੈਗਾ। ਗੱਲ ਇਹ ਨਹੀਂ ਕਿ ਗੱਲ ਬਾਟਮ ਨੂੰ ਟੱਚ ਕਰ ਗਿਆ, ਬਾਟਮ ਨੂੰ ਤਾਂ ਬੜੀ ਦੇਰ ਦਾ ਟੱਚ ਕੀਤਾ ਆ, ਪਰ ਇਹ ਆ ਕਿ ਬਾਟਮ ਦੇ ਉੱਤੇ ਟਿਕਿਆ ਕਿੰਨੀ ਦੇਰ ਤੱਕ ਆ। ਇਹ ਇੱਥੋਂ ਹੁਣ ਬੈਕ ਅਪ ਹੋਣਾ ਆ। ਬਾਟਮ ਤਾਂ ਬੜੀ ਦੇਰ ਦਾ ਲੱਗ ਗਿਆ ਆਪਣੀਆਂ ਜਿਹੜੀਆਂ ਪ੍ਰਾਈਸਿਸ ਹੁਣ ਚੱਲ ਰਹੀਆਂ ਹੈਗੀਆਂ, ਜੋ ਸੀਜ਼ਨਲ ਨਾਰਮ ਹੈਗੇ ਆ, ਉਹ ਥੋੜੇ ਬਹੁਤ ਥੱਲੇ ਹੈਗਾ। ਡੀਜ਼ਲ ਪ੍ਰਾਈਸਿਸ ਫਾਈਨ ਹੈਗੀਆਂ। ਆਪਣਾ ਜਿਹੜਾ ਨਾਰਮਲ ਜਿਹੜਾ ਸੀਜ਼ਨ ਹੈਗਾ ਨਾ, ਉਹਦੇ ਚੱਲਣ ਦੀ ਦੇਰ ਆ, ਕਿਉਂਕਿ ਜਿੰਨੀ ਦੇਰ ਤੱਕ ਨਾਰਮਲ ਸੀਜ਼ਨ ਨਾਰਮਲ ਤਰੀਕੇ ਨਾਲ ਨਹੀਂ ਚੱਲਦਾ, ਉਨੀ ਦੇਰ ਤੱਕ ਇਹ ਸਿਚੁਏਸ਼ਨ ਖੜੀ ਰਹਿਣੀ ਹੈਗੀ ਆ। ਔਰ ਅਗੇਨ ਜਿਹੜੀਆਂ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਇਕਨੋਮੀ ਦੇ ਨਾਲ ਜੁੜੀਆਂ ਹੈਗੀਆਂ, ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਵੈਦਰ ਨਾਲ ਜੁੜੀਆਂ ਹੈਗੀਆਂ, ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਬਾਹਰ ਵਾਰਸ ਦੇ ਨਾਲ ਜੁੜੀਆਂ ਹੈਗੀਆਂ। ਸੋ ਬਹੁਤ ਸਾਰੇ ਫੈਕਟਰ ਹੈਗੇ ਆ ਜਿਹੜੇ ਕੰਮ ਕਰ ਰਹੇ ਹੈਗੇ ਆ ਇਹਦੇ ਵਿੱਚ। ਸੋ ਇਕੱਲਾ ਇਹੋ ਹੀ ਨਹੀਂਗਾ ਕਿ ਸਾਡੀ ਇਕਨੋਮੀ ਦੇ ਉੱਤੇ ਅਸਰ ਹੈਗਾ, ਸਾਰੀ ਇਕਨੋਮੀਜ਼ ਵਰਲਡ ਦੀਆਂ ਜਿਹੜੀਆਂ ਆ ਉਹ ਸਫਰ ਕਰ ਰਹੀਆਂ ਹੈਗੀਆਂ। ਔਰ ਖਾਸ ਕਰਕੇ ਜਿਹੜੀਆਂ ਵਾਰਸ ਹੈਗੀਆਂ ਉਹ ਬਹੁਤ ਜ਼ਿਆਦਾ ਫਰਕ ਪਾਉਂਦੀਆਂ ਹੈਗੀਆਂ ਮੋਸਟ ਆਫ ਦਾ ਪੀਪਲ ਦੇ ਉੱਤੇ, ਕਿਉਂਕਿ ਵਾਰ ਦੇ ਨਾਲ ਕੁਛ ਕੁ ਕੰਟਰੀਆਂ ਦਾ ਬਿਜ਼ਨਸ ਚੱਲਦਾ ਜਿਨ੍ਹਾਂ ਨੇ ਹਥਿਆਰ ਬਣਾ ਕੇ ਵੇਚਣੇ ਆ, ਪਰ ਜਿਹੜੇ ਮਾਰ ਖਾ ਰਹੇ ਆ, ਜਿਨ੍ਹਾਂ ਨੂੰ ਉੱਦਾਂ ਜਿਹੜੀ ਮਤਲਬ ਕਿ ਧੰਦੇ ਦੇ ਵਿੱਚ ਮਾਰ ਪੈ ਰਹੀ ਹੈ, ਉਹ ਜ਼ਿਆਦਾ ਆ। ਜੀ, ਸੋ ਬਿਲਕੁਲ ACT ਰਿਸਰਚ ਨੇ ਜੋ ਰਿਕਵਰੀ ਸੁਜੈਸਟ ਕੀਤੀ ਆ, ਕਹਿੰਦੇ ਵੀ 2024 ਦੇ ਵਿੱਚ ਥੋੜੀ ਜਿਹੀ ਜਿਹੜੀ ਰਿਕਵਰੀ ਆ ਉਹ ਸ਼ੁਰੂ ਹੋਈ ਹੈਗੀ ਆ। ਇਹਨਾਂ ਨੇ ਜਿਹੜਾ ਸਰਵੇ ਕੀਤਾ ਸੀ ਫਰੇਟ ਫੋਰਕਾਸਟ ਨੂੰ ਲੈ ਕੇ, US ਰੇਟ ਤੇ ਵੋਲੀਅਮ ਆਊਟਲੁੱਕ ਰਿਪੋਰਟਸ ਜੋ ਨਵੀਆਂ ਆਈਆਂ ਹੈਗੀਆਂ, ਤੇ ਟਰੱਕਿੰਗ ਲੀਡਰਸ ਦੀ ਉਹਨਾਂ ਨੇ ਜੋ ACT ਰਿਸਰਚ ਆ ਉਹਦੀ ਜਿਹੜੀ ਇੱਕ ਸੈਮੀਨਾਰ ਕੀਤਾ, ਉਹਦੇ ਵਿੱਚ ਕੁਝ ਦਿਨ ਪਹਿਲਾਂ ਹੀ ਹੋਇਆ ਸੀ। ਬਿਲ ਕ੍ਰਸਟਿੰਗਰ ਚੇਅਰਮੈਨ CEO ਹੈਗੇ ਅਮਰੀਕਨ ਸੈਂਟਰਲ ਟਰਾਂਸਪੋਰਟ ਦੇ, ਜੋ ਬਿਟਰੀਟੋ ਪ੍ਰੈਜ਼ੀਡੈਂਟ ਆ CEO ਪੈਮ ਟਰਾਂਸਪੋਰਟ ਦੇ, ਮਾਰਸ਼ਲ ਫਰੈਂਕਲਿਨ CEO ਤੇ CFO ਹਾਈਵੇ ਟਰਾਂਸਪੋਰਟ ਦੇ, ਉਹਨਾਂ ਨੇ ਇਹ ਕਿਹਾ ਵੀ ਪਿਛਲੇ 40 ਸਾਲਾਂ ਦੇ ਵਿੱਚ ਇੰਨਾ ਵਰਸਟ ਜਿਹੜਾ ਡਾਊਨ ਸਾਈਕਲ ਸੀ ਟਰੱਕਿੰਗ ਦਾ ਅਸੀਂ ਨਹੀਂ ਦੇਖਿਆ। ਸੋ ਆਪਾਂ ਪੰਜਾਬੀ ਰੇਡੀਓ USA ਤੇ ਲੱਕੜੀ ਤੁਹਾਡੇ ਕੋਲ ਮੀਡੀਆ ਹੈਗਾ, ਆਪਾਂ ਤੁਹਾਨੂੰ ਇਨਫੋਰਮ ਕਰਦੇ ਰਹੇ ਹਾਂ ਵੱਖ-ਵੱਖ ਸਮੇਂ ਦੇ ਉੱਤੇ। ਈਵਨ ਦੋ ਕਈ ਸਾਡੀਆਂ ਜਿਹੜੀਆਂ ਆ ਟਿਕਟੌਕ ਵੀਡੀਓਜ਼ ਵੀ ਬਣਾਉਂਦੇ ਰਹੇ ਵੀ ਦੇਖੋ ਜੀ ਇਹ ਤਾਂ ਡਰਾਈ ਜਾਂਦੇ। ਹੁਣ ਦੇਖੋ ਕਿ 3 CEO ਕੰਪਨੀਆਂ ਨੇ ਕਿਹਾ ਜੋ ਟੌਪ ਨੌਚ ਕੰਪਨੀਜ਼ ਆ ਤੇ 40 ਸਾਲਾਂ ਚ ਅਸੀਂ ਇਦਾਂ ਦਾ ਜਿਹੜੀ ਸਿਚੁਏਸ਼ਨ ਉਹ ਨਹੀਂ ਦੇਖੀ ਹੈਗੀ। ਤੇ ਪਰ ਉਹ ਕਹਿੰਦੇ ਆ ਵੀ ਹੁਣ 2024 ਥੋੜਾ ਜਿਹਾ ਜਿਹੜੀ ਫਰੇਟ ਦੀ ਰਿਕਵਰੀ ਆ ਉਹ ਬਾਉਂਸ ਬੈਕ ਹੋ ਰਹੀ ਹੈਗੀ ਆ। ਬਾਟਮ ਲੱਗਦਾ ਕਹਿੰਦੇ ਵੀ ਅਸੀਂ ਬਾਟਮ ਆਊਟ ਕਰ ਗਏ ਹੈਗੇ ਆ। ਤੇ ਜਨਵਰੀ ਮਹੀਨੇ ਦੇ ਵਿੱਚ ਫॉर ਹਾਇਰ ਟਰੱਕਿੰਗ ਇੰਡੈਕਸ ਵੋਲੀਅਮ ਅਪ ਗਿਆ 1.7 ਪੁਆਇੰਟ ਗਿਆ ਹੈਗਾ ਆ। ਤੇ ਫਰੇਟ ਡਿਮਾਂਡ ਵੀ ਕਹਿੰਦੇ ਵੀ ਹੌਲੀ ਜੋ ਜਨਵਰੀ ਮਹੀਨੇ ਚ ਰਿਕਵਰ ਹੋ ਰਹੀ ਆ, ਤੇ ਇਹ ਵੀ ਲੱਗਦਾ ਵੀ ਥੋੜਾ ਜਿਹਾ ਉੱਪਰ ਜਾਊਗੀ। ਸੋ ਸਮਾਨ ਖਰੀਦਣ ਦੇ ਸੰਬੰਧ ਦੇ ਵਿੱਚ, ਇਕਵਿਪਮੈਂਟ ਖਰੀਦਣ ਦੇ ਸੰਬੰਧ ਦੇ ਵਿੱਚ ਸਾਰੇ ਜਿਹੜੇ ਪੈਨਲਿਸਟ ਆ ਉਹਨਾਂ ਨੇ ਇਹ ਕਿਹਾ ਆ ਵੀ ਜੋ ਪੈਂਡੇਮਿਕ ਦੇ ਦੌਰਾਨ ਹੋਇਆ ਸੀ ਉਹ ਤਾਂ ਨਹੀਂ ਹੋਣਾ, ਪਰ ਹੁਣ ਤੁਹਾਡੇ ਕੋਲ ਟਾਈਮ ਹੈਗਾ ਕੈਚ ਅਪ ਕਰਨ ਦੇ ਲਈ। ਤੇ ਫਲੀਟਸ ਆਰ ਰਾਈਟ ਸਾਈਜ਼ਿੰਗ देयर ਫਲੀਟਸ ਤੇ ਗੈਟਿੰਗ ਬੈਕ ਟੂ ਰੈਗੂਲਰ ਟ੍ਰੇਡ ਸਾਈਕਲ। ਇਹ ਜੋ ACT ਆ ਉਹਨਾਂ ਨੇ ਇੱਕ ਸੈਮੀਨਾਰ ਕੀਤਾ ਸੀ ਇਹ ਕੰਪਨੀ ਦੇ CEOs ਨੂੰ ਲੈ ਕੇ ਵੀ ਕੀ ਜਿਹੜੀ ਸਿਚੁਏਸ਼ਨ ਆ ਟਰੱਕਿੰਗ ਦੇ ਵਿੱਚ ਚੱਲ ਰਹੀ ਹੈਗੀ। ਆਪਣੀ ਤਾਂ ਹਾਲਤ ਹਰਜੋਤ ਭਾਜੀ, ਰਾਜ ਭਾਜੀ, ਆਪਣੀ ਹਾਲਤ ਜਿਹੜੀ ਨਾ ਘਰ ਦੀ ਮੁਰਗੀ ਦਾਲ ਬਰਾਬਰ ਵਾਲੀ ਆ। ਤੇ ਆਪਣੀ ਗੱਲ ਤਾਂ ਜਦੋਂ ਆਪਾਂ ਕਰਦੇ ਹਾਂ ਆਪਾਂ ਨੂੰ ਸ਼ਾਇਦ ਹਾਸੇ ਦੇ ਵਿੱਚ ਵੀ ਬਹੁਤ ਲੈ ਲੈਂਦੇ ਆ, ਔਰ ਬਹੁਤ ਬੰਦੇ ਆਪਣੇ ਤੇ ਉਂਗਲ ਵੀ ਚੱਕਦੇ ਆ, ਪਰ ਡੈਫੀਨੇਟਲੀ ਜਿਹੜੀ ਗੱਲ ਅਸੀਂ ਕਰਦੇ ਹੈਗੇ ਆ ਕਾਫੀ ਸੋਚ ਸਮਝ ਕੇ, ਕਾਫੀ ਰਿਸਰਚ ਤੋਂ ਬਾਅਦ ਆਪਣੀ ਗੱਲ ਦੇ ਆਪਾਂ ਇੱਥੇ ਰੱਖਦੇ ਹਾਂ। ਤੇ ਇਹਦੇ ਨਾਲ ਦੇ ਨਾਲ ਹੀ ਦੱਸ ਦਈਏ ਕਿ ਜਿਹੜੀ ਆਪਣੀ ਮਿਸ਼ੀਗਨ ਡੀਜ਼ਲ ਸ਼ਾਪ ਹੈਗੀ ਆ,
ਜੀ ਇਹਨੂੰ ਕਲੀਨ ਏਅਰ ਐਕਟ ਵੱਲੋਂ $7.5 ਲੱਖ ਦਾ ਜੁਰਮਾਨਾ ਕੀਤਾ ਗਿਆ, ਜਿਹੜੇ ਕਿ ਇਹਨਾਂ ਨੇ ਇੰਜਣ ਜਿਹੜੇ ਆ ਉਹ ਬਾਈਪਾਸ ਕੀਤੇ ਹੈਗੇ ਆ। ਮਿਸ਼ੀਗਨ ਡੀਜ਼ਲ ਕੰਪਨੀ ਕੋਈ? ਹਾਂਜੀ, ਮਿਸ਼ੀਗਨ ਡੀਜ਼ਲ ਸ਼ਾਪ। ਤੇ ਅੱਛਾ ਇਹ ਜਿਹੜੀ ਆ, ਹਾਂਜੀ, ਸੋ ਇਹਨੂੰ $7.5 ਲੱਖ ਦਾ ਜੁਰਮਾਨਾ ਜਿਹੜਾ ਹੋਇਆ ਹੈਗਾ। ਇਹਨਾਂ ਨੇ ਗਿਲਟੀ ਪਲੀ ਕੀਤੀ ਆ, 1 year ਪ੍ਰੋਬੇਸ਼ਨ ਤੇ ਆ। ਤੇ ਜਿਹੜੇ 14 ਡਿਫੈਂਡੈਂਟਸ ਇਹਦੇ ਵਿੱਚ ਚਾਰਜ ਕੀਤੇ ਗਏ ਸੀ, $7.5 ਲੱਖ ਦਾ ਫਾਈਨ ਹੋਇਆ ਆ। ਲਾਰਜੈਸਟ ਫਾਈਨ ਇੰਪੋਜ਼ ਓਵਰ ਦਾ ਕੋਰਸ ਆਫ ਕੋਰਟ ਆਰਡਰ, 1.8 million in fines। ਸੋ ਇਹ ਗੱਲ ਅੱਜ ਵੀ ਮੈਨੂੰ ਕਿਸੇ ਦਾ ਕੁਐਸਚਨ ਆਇਆ ਸੀਗਾ ਕਿ ਡੈਫ ਡਿਲੀਟ ਕੀਤੇ ਵਾਲੇ ਟਰੱਕ 2024 ਚ ਚੱਲਣਗੇ, ਤੇ ਉਹਨੂੰ ਇਹ ਜਵਾਬ ਇਹੋ ਸੀਗਾ ਕਿ ਡੈਫ ਡਿਲੀਟ ਕੀਤੇ ਵਾਲੇ ਟਰੱਕ ਕਦੀ ਵੀ ਨਹੀਂ ਚੱਲ ਸਕਦੇ ਸੀਗੇ ਸੜਕ ਤੇ, ਨੈਵਰ ਅਲਾਉਡ। ਠੀਕ ਹੈ ਨਾ। ਸੋ ਪਹਿਲਾਂ ਵੀ ਗਲਤ ਸੀ ਤੇ ਹੁਣ ਵੀ ਗਲਤ ਆ ਮਤਲਬ। ਹਾਂਜੀ, ਉਹ ਕਿਉਂਕਿ ਜਿਹੜੀ ਚੀਜ਼ ਤੁਸੀਂ ਇੱਕ ਲਾਈ ਗਈ ਆ ਵਿੱਚ ਕਿਸੇ ਰੀਜ਼ਨ ਕਰਕੇ ਲਾਈ ਆ, ਤੁਸੀਂ ਉਹਨੂੰ ਡਿਲੀਟ ਹੀ ਕਰਤਾ, ਕੱਢ ਹੀ ਦਿੱਤਾ, ਐਮਿਸ਼ਨ ਕੰਟਰੋਲ ਨੂੰ ਕੱਢ ਦਿੱਤਾ, ਤੇ ਤੁਸੀਂ ਦੱਸੋ ਨਾ ਵੀ ਫਿਰ ਉਹਦੇ ਉਹ ਤਾਂ ਫਿਰ ਟੋਟਲੀ ਤੁਸੀਂ ਅਗੇਂਸਟ ਚਲੇ ਗਏ ਨਾ ਉਹਦੇ। ਸੋ ਇੱਧਰਲੀਆਂ ਮਿਡਵੈਸਟ ਦੀਆਂ ਕਾਫੀ ਕੰਪਨੀਆਂ ਹੈਗੀਆਂ, ਕਾਫੀ ਜਿਹੜੀਆਂ ਗ੍ਰੈਂਡ ਰੈਪਿਡ ਦੀ ਵੀ ਕੰਪਨੀ ਹੈ, ਅਕਤੂਬਰ 2023 ਦੇ ਵਿੱਚ ਉਹਨੂੰ 5 ਲੱਖ ਦਾ ਫਾਈਨ ਹੋਇਆ ਸੀ। ਕਾਫੀ ਕੰਪਨੀਆਂ ਹੈਗੀਆਂ ਮਿਡਵੈਸਟ ਦੀਆਂ ਜਿਨ੍ਹਾਂ ਨੇ ਇਹ ਕੰਮ ਕੀਤਾ ਸੀਗਾ, ਤੇ ਜਿਹਦੇ ਵਿੱਚ ਕਿ ਉਹਨਾਂ ਨੂੰ ਕਾਫੀ ਜਿਹੜੇ ਫਾਈਨ ਹੋਏ ਸੀਗੇ। ਸੋ ਇਹ ਸੋ ਇਸ ਗੱਲ ਦਾ ਜਿਹੜਾ ਆ, ਇਹ ਤੁਸੀਂ ਇਸ ਚੀਜ਼ ਨੂੰ ਧਿਆਨ ਚ ਰੱਖੋ ਕਿ ਜਿਹੜੀ ਆ ਇਹ ਚੀਜ਼ ਹੈਗੀ ਆ, ਡਿਲੀਸ਼ਨ ਹੈਗੀ ਆ ਇਹਦੀ ਐਮਿਸ਼ਨ ਕੰਟਰੋਲ ਦੀ, ਉਹ ਇਲੀਗਲ ਹੈਗੀ ਆ, ਉਹ ਨਹੀਂ ਕਰ ਸਕਦੇ ਹੈਗੇ। ਤੇ ਹਰਜੋਤ ਭਾਜੀ, ਜੂਲੀ ਸੂ ਦੀ ਇਹ ਅੱਜ ਬਹੁਤ ਮੇਨ ਨਿਊਜ਼ ਬਣੀ ਹੋ, ਤੇ ਮੈਂ ਇਹ ਤੁਹਾਨੂੰ ਪੁੱਛਣ ਵਾਲਾ ਸੀ ਵੀ ਤੁਸੀਂ ਵੀ ਕੋਈ ਚਿੱਠੀ ਪੱਤਰ ਲਿਖਿਆ ਕਿ ਨਹੀਂ? ਅਸੀਂ ਤਾਂ ਸ਼ੁਰੂ ਤੋਂ ਇਸ ਚੀਜ਼ ਦੇ ਉੱਤੇ ਲੱਗੇ ਆ। ਸੋ ਜੂਲੀ ਸੂ ਦੀ ਜਿਹੜੀ ਬਿਡ ਆ ਉਹ ਰਿਨਿਊਡ ਕੀਤੀ ਗਈ ਆ ਉੱਥੇ ਦੁਬਾਰਾ ਤੋਂ ਉਹਦੀ ਆ, ਤੇ ਪਰ ਰਿਨਿਊ ਨਹੀਂ, ਉਹ ਅੰਡਰ ਦੀ ਟੇਬਲ ਹੀ ਉਹਨੂੰ ਬਣਾਉਣ ਲੱਗੇ ਹੋ। ਸੈਨੇਟ ਹੈਲਥ ਐਜੂਕੇਸ਼ਨ ਤੇ ਲੇਬਰ ਪੈਨਸ਼ਨ ਕਮੇਟੀ ਨੂੰ ਬਾਈਪਾਸ ਕਰਕੇ ਕਹਿੰਦੇ ਵੀ ਉਹਦੀ ਜਿਹੜੀ ਆ ਰੀਨੋਮੀਨੇਸ਼ਨ ਆਪਾਂ ਕਰ ਦੇਣੀ ਆ। ਤੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ CEO ਕ੍ਰਿਸ ਸਪੀਅਰ ਨੇ ਬਹੁਤ ਆਬਜੈਕਸ਼ਨੇਬਲ ਲੈਟਰ ਲਿਖਿਆ। ਉਹ ਕਹਿੰਦੇ ਵੀ ਜਦ ਤੱਕ ਜੂਲੀ ਸੂ ਦਾ ਨਾਂ ਦਾ ਰਹੂਗਾ ਤੇ ਅਸੀਂ ਇਸ ਦਾ ਵਿਰੋਧ ਕਰਦੇ ਰਹਾਂਗੇ। ਕਾਰਨ ਕੀ ਆ ਵੀ 3.5 ਲੱਖ ਟਰੱਕਰਸ ਦੀ ਰੋਟੀ ਦੇ ਉੱਤੇ, ਉਹਨਾਂ ਦੀ ਰੋਜੀ ਰੋਟੀ ਦੇ ਉੱਤੇ ਇਹਦਾ ਜਿਹੜਾ ਅਸਰ ਪੈਣਾ ਹੈਗਾ। ਬਹੁਤ ਜ਼ੋਰ ਲਾਇਆ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਇਹ ਬੀਬੀ ਨੂੰ ਜਿਹੜਾ ਉਹ ਲਾ ਦਈਏ ਇਸ ਦੇ ਉੱਤੇ, ਲੇਬਰ ਸਕੱਤਰ ਦੇ ਤੌਰ ਦੇ ਉੱਤੇ। ਜਿਹੜੀ ਕਮੇਟੀ ਆ ਉਹਦੇ ਵਿੱਚ 10 ਦੇ ਮੁਕਾਬਲੇ 11 ਵੋਟਾਂ ਦੇ ਨਾਲ ਸੈਨੇਟ ਦੇ ਪੈਨਲ ਨੇ ਅਪਰੂਵ ਕਰਤਾ ਆ। ਤੇ ਹੁਣ ਦੇਖੋ ਅੱਗੇ ਜਿਹੜਾ ਇਸ ਦੇ ਵਿੱਚ ਕੀ ਹੁੰਦਾ। ਆਉਂਦੇ ਸੋਮਵਾਰ ਨੂੰ ਕਹਿੰਦੇ ਵੀ ਇਸ ਦੇ ਉੱਤੇ ਫਲੋਰ ਦੇ ਉੱਤੇ ਇਹਦੀ ਵੋਟ ਹੋ ਸਕਦੀ ਆ ਵੀ ਕੀ ਇਸ ਦੇ ਵਿੱਚ ਬਣਦਾ ਆ। ਹਾਲਾਤ ਮਾੜੇ ਆ। ਪਿਛਲੇ ਦੀ ਵੀ ਮੈਨੂੰ ਲੱਗਦਾ ਰਮਨ ਜੀ, ਹਰਜੋਤ ਜੀ, ਸਾਲ ਕੁ ਭਰ ਏਦਾਂ ਹੀ ਲਟਕਦਾ ਰਿਹਾ, ਫਿਰ ਉਹ ਵਾਪਸ ਲੈ ਲਈ, ਹੁਣ ਦੁਬਾਰਾ ਰੀਨੋਮੀਨੇਟ ਕਰਤਾ। ਪਰ ਰਮਨ ਜੀ ਨੇ ਦੱਸਿਆ ਨਹੀਂ ਵੀ ਨਾਪਟਾ ਵੱਲੋਂ ਲੈਟਰ ਲਿਖਿਆ ਤੁਸੀਂ ਆਪੋਜੀਸ਼ਨ ਦਾ ਕਿ ਨਹੀਂ? ਤੁਹਾਨੂੰ ਲਿਖਣਾ ਚਾਹੀਦਾ ਮੇਰੇ ਹਿਸਾਬ ਨਾਲ ਜ਼ਰੂਰ। ਬਿਲਕੁਲ ਜੀ, ਬਿਲਕੁਲ। ਅਸੀਂ ਪੂਰੇ ਇਸ ਉੱਤੇ ਡਟੇ ਆ ਜੀ, ਕੋਈ ਚਿੰਤਾ ਨਾ ਕਰੋ। ਅਸੀਂ ਪੂਰਾ ਸਾਡਾ ਇਸ ਚੀਜ਼ ਦੇ ਅਸੀਂ ਤਾਂ ਲੈਟਰ ਲਿਖਣ ਦੀ, ਦੇਖੋ ਕਿੰਨੇ ਚਿਰ ਦੇ ਆਪਾਂ ਇਸ ਚੀਜ਼ ਦੇ ਖਿਲਾਫ ਲੜ ਰਹੇ ਹੈਗੇ ਆ, ਕਿੰਨੇ ਚੀਜ਼ ਦੇ ਆਪਾਂ ਇਸ ਚੀਜ਼ ਦੇ ਉੱਤੇ ਖੜੇ ਹੈਗੇ ਆ। ਡੈਫੀਨੇਟਲੀ ਅਸੀਂ ਪੂਰੀ ਆਪਣੀ ਰੱਖਾਂਗੇ ਇੱਥੇ। ਤੇ ਬਾਕੀ ਭਾਜੀ ਜਿਹੜੀ ਇੱਕ ਹੋਰ ਇਨਫੋਰਮੇਸ਼ਨ ਹੈਗੀ ਆ ਕਿ ਆਪਣਾ ਜਿਹੜਾ ਇੰਪੈਕਟ ਆਫ ਡਰਾਈਵਰ ਡਿਟੈਂਸ਼ਨ ਟਾਈਮ ਔਨ ਸੇਫਟੀ ਐਂਡ ਆਪਰੇਸ਼ਨ, ਇਹਦੇ ਉੱਤੇ ਕਮੈਂਟ ਪੀਰੀਅਡ ਚੱਲ ਰਿਹਾ ਹੈਗਾ ਇਸ ਵੇਲੇ। ਬਈ ਡਿਟੈਂਸ਼ਨ ਟਾਈਮ ਦੇ ਨਾਲ ਸੇਫਟੀ ਤੇ ਆਪਰੇਸ਼ਨ ਤੇ ਕੀ ਫਰਕ ਪੈਂਦਾ ਜਦੋਂ ਡਰਾਈਵਰ ਨੂੰ ਡਿਟੇਨ ਕੀਤਾ ਜਾਂਦਾ ਜਾਂ ਡਰਾਈਵਰ ਉੱਥੇ ਵੇਟ ਕਰਦਾ, ਵੇਟਿੰਗ ਟਾਈਮ ਹੁੰਦਾ ਆ, ਤੇ ਉਹਦਾ ਮੁੜ ਕੇ ਸੇਫਟੀ ਤੇ ਆਪਰੇਸ਼ਨ ਤੇ ਕੀ ਫਰਕ ਪੈਂਦਾ ਹੈਗਾ। ਸੋ ਇਹ ਸਟੱਡੀ ਚੱਲ ਰਹੀ ਹੈਗੀ ਆ। ਸਟੱਡੀ ਦੇ ਉੱਤੇ ਜਿਹੜੀ ਆ ਇਨਫੋਰਮੇਸ਼ਨ ਕਲੈਕਟ ਕਰਨ ਦੀ ਗੱਲ ਕੀਤੀ ਜਾ ਰਹੀ ਆ। ਸੋ ਇਸ ਵੇਲੇ ਸਿਰਫ 33 ਕਮੈਂਟ ਹੈਗੇ ਆ ਉੱਤੇ, ਜਿਹੜੀ ਆ ਵੈਬਸਾਈਟ ਦੇ ਉੱਤੇ। ਆਪਣੀ ਨਾਪਟਾ ਦੀ ਵੈਬਸਾਈਟ ਦੇ ਉੱਤੇ ਜਿਹੜਾ ਰੀਸੋਰਸ ਵਾਲਾ ਸੈਕਸ਼ਨ ਹੈਗਾ, ਉਹਦੇ ਵਿੱਚ ਅਸੀਂ ਇਹ ਜਿਹੜਾ ਆ ਟੈਬ ਪਾਇਆ ਹੋਇਆ, ਜਿੱਥੇ ਤੁਸੀਂ ਜਾ ਕੇ ਡਾਇਰੈਕਟਲੀ ਆਪਣੇ ਕਮੈਂਟਸ ਜਿਹੜੇ ਆ ਉਹ ਉੱਥੇ ਸਬਮਿਟ ਕਰ ਸਕਦੇ ਹੈਗੇ ਆ। ਤੇ ਇਹ ਜਿਹੜੀ ਚੀਜ਼ ਹੈਗੀ ਆ, ਆਪਾਂ ਹਮੇਸ਼ਾ ਡਿਟੈਂਸ਼ਨ ਟਾਈਮ ਦੀ ਗੱਲ ਕਰਦੇ ਹਾਂ। ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਡਿਟੈਂਸ਼ਨ ਟਾਈਮ ਨਹੀਂ ਮਿਲਦਾ ਹੈਗਾ, ਜਾਂ ਡਿਟੈਂਸ਼ਨ ਟਾਈਮ ਦੇ ਨਾਲ ਸਾਡੀ ਜਿਹੜੀ ਆ ਸੇਫਟੀ ਦੇ ਆਪਰੇਸ਼ਨ ਦੇ ਉੱਤੇ ਬਹੁਤ ਫਰਕ ਪੈਂਦਾ ਹੈਗਾ। ਡਰਾਈਵਰ ਦੀ ਜਿਹੜੀ ਆ ਉਹ ਮੁੜ ਕੇ ਥੱਕ ਕੇ ਟਰੱਕ ਚਲਾਉਂਦਾ ਹੈਗਾ। ਤੇ ਪਲੀਜ਼ ਜਿਹੜੇ ਕਮੈਂਟਸ ਹੈਗੇ ਆ ਇਸ ਵੇਲੇ ਉਹ ਜ਼ਰੂਰ ਸਬਮਿਟ ਕਰੋ ਆਪਣੇ, ਕਿਉਂਕਿ ਬਹੁਤ ਘੱਟ ਸਮਾਂ ਹੈਗਾ, ਪਰ ਡੈਫੀਨੇਟਲੀ
33 ਕਮੈਂਟ ਸਿਰਫ ਅਜੇ ਤੱਕ ਉੱਥੇ ਆਏ ਨੇ। ਜੀ ਬਿਲਕੁਲ, ਸਮਾਂ ਹੈਗਾ ਆ ਮਾਰਚ ਦੇ ਵਿੱਚ 18 ਮਾਰਚ ਤੱਕ ਇਹ ਲਏ ਜਾ ਰਹੇ ਕਮੈਂਟ। ਸੋ ਮੇਕ ਸ਼ੋਰ ਕਰਿਓ ਵੀ ਤੁਸੀਂ ਉਸ ਤੋਂ ਪਹਿਲਾਂ ਕਰ ਦਿਓ। 17 18 19 ਦਿਨ ਜਿਹੜੇ ਉਹ ਰਹਿ ਗਏ ਆ, ਸੋ ਉਹਦੇ ਵਿੱਚ ਕਰਿਓ, ਕਰਨਾ ਨਾ ਭੁੱਲਿਓ। ਜੇ ਚੱਲ ਰਹੀ ਜਿਹੜੀ ਲਾਈਵ ਸਟਰੀਮ ਆ ਫੇਸਬੁੱਕ ਤੇ YouTube ਦੇ ਉੱਤੇ, ਉਸ ਦੇ ਹੇਠਾਂ ਕਮੈਂਟ ਦੇ ਰੂਪ ਦੇ ਵਿੱਚ ਆਲਰੇਡੀ ਆਪਾਂ ਪਾ ਦਿੱਤਾ ਆ, ਇਸ ਨੂੰ ਤੁਸੀਂ ਪਾ ਦਿਓ। ਪਿਛਲੀ ਵਾਰੀ ਵੀ ਹੋਇਆ ਸੀ 2023 ਦੇ ਵਿੱਚ ਵੀ ਇਸ ਦੇ ਉੱਤੇ ਡਿਟੈਂਸ਼ਨ ਟਾਈਮ ਨੂੰ ਲੈ ਕੇ ਉਦੋਂ ਲਏ ਗਏ ਸੀਗੇ ਕਮੈਂਟ, ਉਦੋਂ ਵੀ ਬਹੁਤ ਘੱਟ ਹੋਏ ਸੀ ਕਮੈਂਟ। ਤੇ ਹੁਣ ਵੀ ਜਿਹੜਾ ਭੁੱਲਿਓ ਨਾ, ਫਿਰ ਇਹ ਨਾ ਕਹਿਣਾ ਵੀ ਭਾਈ ਸਾਨੂੰ ਪਤਾ ਨਹੀਂ ਸੀ ਲੱਗਾ। ਸੋ ਜ਼ਰੂਰ ਇਹ ਆਪਾਂ ਹੁਣ ਪਾ ਦਿੱਤਾ ਹੈ ਉੱਥੇ ਲਿੰਕ, ਤੇ ਤੁਸੀਂ ਕਮੈਂਟ ਜਿਹੜਾ ਉਹ ਜ਼ਰੂਰ ਕਰ ਦਿਓ। ਤੇ ਬਾਕੀ ਕੁਝ ਕਾਲਰ ਵੀ ਆਪਣੇ ਨਾਲ ਜੁੜ ਰਹੇ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਹਾਂ। ਤੇ ਤੁਸੀਂ ਆਪਣਾ ਜੇ ਕੋਈ ਸਵਾਲ ਟਰੱਕਿੰਗ ਬਾਰੇ ਪੁੱਛਣਾ ਚਾਹੁੰਦੇ ਆ ਤਾਂ ਕਰ ਵੀ ਸਕਦੇ ਹੋ। 408 272 5200। ਬੌਬੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਮੈਂ ਰਮਨ ਭਾਈ ਨਾਲ ਗੱਲ ਕਰਨੀ ਸੀਗੀ ਜੀ। ਜਿਵੇਂ ਭਾਈ ਮੈਂ ਜਰਸੀ ਤੋਂ ਹੈ ਹੋ ਗਿਆ ਮੈਨੂੰ 4-5 ਸਾਲ, ਜਿਵੇਂ ਆਪਣੇ ਬਫਲੋ ਨੈਗਰਾ ਫਾਲ ਲਾਈਕ ਕੈਨੇਡੀਅਨ ਬਾਰਡਰ ਤੱਕ ਟਰੱਕ ਚਲਾ ਰਹੇ ਹਨ, ਆਪਦਾ ਓਨਰ ਆਪਰੇਟਰ 4-5 ਸਾਲ ਹੋ ਗਏ। ਪਰ ਕਦੇ ਦੇਖਿਆ ਨਹੀਂ, ਹੁਣ ਜਿੱਦਾਂ ਕੈਨੇਡੀਅਨ ਕੰਪਨੀ ਇੱਧਰੋਂ ਲੋਡ ਚੱਕ ਕੇ ਹੈ ਨਾ ਜੀ ਨੈਗਰਾ ਫਾਲ ਲਾ ਕੇ ਉੱਧਰ ਖਾਲੀ ਚਲੇ ਜਾਂਦੀਆਂ ਨੇ, ਮਤਲਬ ਉਹਨਾਂ ਦਾ ਆਪਾਂ ਕੀ ਕਰ ਸਕਦੇ ਹਾਂ ਜੀ? ਮਤਲਬ ਆਪਣੇ ਇੱਥੋਂ ਯੂਐਸ ਕੰਮ ਕਰੀ ਜਾਂਦੇ ਆ ਜੀ। ਕੁਝ ਉਹਦਾ ਹੁਣ ਰਿਪੋਰਟ ਕਰ ਸਕਦੇ ਆ ਤੁਸੀਂ ਗਵਰਨਮੈਂਟ ਨੂੰ, ਪਰ ਇਹਦਾ ਇਹ ਨਹੀਂ ਗਾ ਪਤਾ ਵੀ ਉਹਦਾ ਕੀ ਨਤੀਜਾ ਨਿਕਲ ਸਕਦਾ ਆ, ਕਿਉਂਕਿ ਇਹ ਕਾਫੀ ਰਿਪੋਰਟ ਹੈਗੀ ਆ, ਕਾਫੀ ਇੱਧਰ ਵੀ ਸਾਡੇ ਰਿਪੋਰਟ ਕਾਫੀ ਆਈ ਹੈਗੀ ਆ ਕਿ ਕਾਫੀ ਜਿਹੜੇ ਬੰਦੇ ਹੈਗੇ ਆ ਉਹ ਲੋਕਲ ਇੱਥੇ ਲੋਡ ਕਰਦੇ ਹੈਗੇ, ਇੱਧਰ ਕੰਪਨੀਆਂ ਆਣ ਕੇ ਲੋਕਲ ਲੋਡ ਕਰਦੀਆਂ ਹੈਗੀਆਂ। ਮੈਨੂੰ ਇਹ ਨਹੀਂ ਪਤਾ ਹੈਗਾ ਕਿ ਐਗਜ਼ੈਕਟਲੀ ਕਿਹੜੇ ਡਿਪਾਰਟਮੈਂਟ ਨੂੰ ਰਿਪੋਰਟ ਕਰ ਸਕਦੇ ਆ, ਪਰ ਡੈਫੀਨੇਟਲੀ ਇਹਦੀ ਰਿਪੋਰਟ ਹੋਣੀ ਜ਼ਰੂਰੀ ਹੈ, ਕਿਉਂਕਿ ਜਿੰਨੀ ਦੇਰ ਰਿਪੋਰਟ ਨਹੀਂ ਹੁੰਦੀ ਉਨੀ ਦੇਰ ਕੁਛ ਵੀ ਨਹੀਂ ਹੋ ਸਕਦਾ। ਤੇ ਦੂਸਰੀ ਗੱਲ ਹੈ ਗਵਰਨਮੈਂਟ ਦੇ ਜਿਹੜੇ ਗਵਰਨਮੈਂਟ ਦੇ ਵਿੱਚ ਹੁੰਦਾ ਕਿ ਇਹ ਨਹੀਂ ਕਿ ਇੱਕ ਰਿਪੋਰਟ ਦੇ ਉੱਤੇ ਕੰਮ ਹੁੰਦਾ, ਕਿੰਨੀਆਂ ਰਿਪੋਰਟਸ ਹੁੰਦੀਆਂ, ਕਿੰਨਾ ਕੁ ਉਹਦੇ ਪ੍ਰੈਸ਼ਰ ਹੁੰਦਾ, ਤੇ ਫਿਰ ਜਾ ਕੇ ਇਹ ਕੰਮ ਜਿਹੜੇ ਆ ਇਹ ਹੱਲ ਹੁੰਦੇ ਆ। ਪਰ ਡੈਫੀਨੇਟਲੀ ਕੋਸ਼ਿਸ਼ ਕਰੂੰਗਾ ਕਿ ਇਹਦੇ ਵਿੱਚ ਪਤਾ ਲੱਗ ਸਕੇ ਕਿ ਕਿਹੜੇ ਡਿਪਾਰਟਮੈਂਟ ਨੂੰ ਰਿਪੋਰਟ ਕਰਨੀ ਹੈ। ਜੀ ਭਾਈ, ਜਿਵੇਂ ਹੁਣ ਵਿੱਚ ਆਪ ਹੀ ਉਹਨਾਂ ਦੇ ਪ੍ਰਿੰਟਰ ਰੱਖੇ ਉਹਨਾਂ ਜਾਲੀ ਬਿੱਲ ਆਫ ਲੈਂਡਿੰਗ ਬਣਾ ਲੈਂਦੇ ਆ ਤੇ ਬਾਰਡਰ ਤੇ ਕਹਿੰਦੇ ਆ ਵੀ ਅਸੀਂ ਇੱਧਰੋਂ ਖਾਲੀ ਆ ਗਏ ਹੈ ਨਾ ਜੀ। ਜਿਵੇਂ 3-4 ਕੰਪਨੀਆਂ ਤਾਂ ਪੱਕੀਆਂ ਨੇ, ਚਲੋ 9 ਨੂੰ ਲੈਣਾ। ਜੇ ਆਪਾਂ ਸਕੇਲ ਤੇ ਵੀ ਸਾਨੂੰ ਪੁੱਲ ਕਰਦੇ ਆ, ਮੈਂ 2-3 ਵਾਰੀ ਉਹਨਾਂ ਨੂੰ ਕਿਹਾ, ਉਹ ਕਹਿੰਦੇ ਵੀ ਇਹ ਸਾਡਾ ਇਸ਼ੂ ਨਹੀਂ ਹੈਗਾ, ਸਾਡਾ ਹੈਗਾ ਵੀ ਸਿਰਫ ਲਾਈਕ ਚੈਕਿੰਗ ਹੈ ਨਾ ਟਰੱਕ ਟ੍ਰੇਲਰ ਦੀ, ਜਿਵੇਂ ਇਨਸਪੈਕਸ਼ਨ ਦੀ ਵੀ, ਲਾਈਕ ਸਾਡਾ ਹੋਰ ਉਹਦੇ ਵਿੱਚ ਕੁਛ ਨਹੀਂ ਹੈਗਾ ਵੀ ਕੀ ਕਰ ਰਹੇ ਹੋ ਕੀ ਨਹੀਂ ਹੈ ਨਾ ਜੀ। ਠੀਕ ਹੈ ਜੀ। ਹਾਂਜੀ, ਉਹ ਨਾ ਸਹੀ ਡਿਪਾਰਟਮੈਂਟ ਨੂੰ ਜਿਹੜੀ ਆ ਲੱਭਣਾ ਪੈਣਾ, ਜ਼ਰੂਰੀ ਆ। ਹਾਂਜੀ, ਅੱਛਾ ਰਮਨ ਜੀ, ਇੱਕ ਵਾਰੀ ਇਹ ਦੱਸਿਓ ਵੀ ਇਹ ਚੱਲ ਕੀ ਰਿਹਾ, ਥੋੜਾ ਸਮਝਾਉਣ ਦੀ ਕੋਸ਼ਿਸ਼ ਕਰਿਓ ਵੀ ਜਿਹੜੀ ਗੱਲ ਕਰ ਰਹੇ ਆ ਬੌਬੀ ਹੁਣੀ, ਵੀ ਇਹ ਮਸਲਾ ਕੀ ਆ, ਉਧਰੋਂ ਇੱਧਰ ਆ ਕੇ ਤੇ ਅਮਰੀਕਾ ਦੇ ਵਿੱਚ ਕੰਮ ਕਰੀ ਜਾ ਰਹੇ ਹੁੰਦਾ ਰਾਜ ਜੀ। ਬੱਸਾਂ ਦੇ ਉੱਤੇ ਮੇਨ ਜਿਹੜਾ ਬੱਸ ਸਟਾਪ ਉਹ ਤੋਂ ਪਹਿਲਾਂ ਹੀ ਤਾਰ ਦੇਣੀਆਂ ਸਵਾਰੀਆਂ ਚੱਕ ਕੇ, ਉਹ ਕੰਮ ਚੱਲ ਰਿਹਾ ਮੈਨੂੰ ਲੱਗਦਾ। ਨਹੀਂ ਮਸਲਾ ਇਹ ਹੈ ਕਿ ਜਿਹੜਾ ਕੈਨੇਡੀਅਨ ਕੰਪਨੀ ਹੈਗੀ ਆ ਉਹ ਯੂਐਸ ਦੇ ਵਿੱਚ ਉਧਰੋਂ ਫਰੇਟ ਲਿਆ ਸਕਦੀ ਆ ਤੇ ਇੱਥੇ ਯੂਐਸ 'ਚ ਡ੍ਰੌਪ ਕਰ ਸਕਦੀ ਆ। ਯੂਐਸ ਦੇ ਵਿੱਚੋਂ ਫਰੇਟ ਚੱਕ ਕੇ ਵਾਪਸ ਕੈਨੇਡਾ ਬਾਰਡਰ ਉਹਨੂੰ ਕ੍ਰਾਸ ਕਰਨਾ ਪੈਣਾ। ਵਿਦਿਨ ਅਮਰੀਕਾ ਉਹ ਲੋਡ ਨਹੀਂ ਲਾ ਸਕਦੇ ਕਿ ਜੇ ਉਹਨਾਂ ਨੂੰ ਉੱਥੋਂ ਚੱਕ ਕੇ ਉੱਥੋਂ ਨਹੀਂ ਲਾ ਸਕਦੇ, ਮਤਲਬ ਕੈਲੀਫੋਰਨੀਆ ਤੋਂ ਚੁੱਕ ਕੇ ਟੈਕਸਸ ਲਾਤਾ, ਕੈਲੀਫੋਰਨੀਆ ਤੋਂ ਚੁੱਕ ਕੇ ਮਿਸ਼ੀਗਨ ਲਾਤਾ, ਇਹ ਨਹੀਂ ਕਰ ਸਕਦੇ ਉਹ। ਵਿਦਿਨ ਯੂਐਸ ਜਿਹੜਾ ਕੈਨੇਡੀਅਨ ਕੈਰੀਅਰ ਆ ਉਹ ਵਿਦਿਨ ਯੂਐਸ ਲੋਡ ਨਹੀਂ ਲਾ ਸਕਦਾ। ਸੋ ਦੇ ਕੈਨ ਬ੍ਰਿੰਗ ਦਾ ਲੋਡ ਟੂ ਯੂਐਸ, ਦੇ ਕੈਨ ਪਿਕ ਅਪ ਦਾ ਲੋਡ, ਆਪਣੇ ਇਧਰੋਂ ਲੋਡ ਚੱਕ ਕੇ ਵਾਪਸ ਕੈਨੇਡਾ ਜਾ ਸਕਦੇ ਆ, ਪਰ ਯੂਐਸ ਟੂ ਯੂਐਸ ਜਿਹੜਾ ਕ੍ਰਾਸ ਕੰਟਰੀ ਕਰ ਸਕਦੇ ਆ, ਵਿਦਿਨ ਨਹੀਂ ਕਰ ਸਕਦੇ। ਠੀਕ ਹੈ। ਉਹ ਹੁਣ ਪ੍ਰੋਬਲਮ ਇਹ ਆ ਕਿ ਜਿਹੜਾ ਲੋਕਲ ਕੈਰੀਅਰ ਹੈਗਾ ਉਹ ਕਹਿੰਦਾ ਕਿ ਉਧਰਲੇ ਟਰੱਕ ਆਉਂਦੇ ਆ, ਉਹ ਇੱਥੇ ਲੋਕਲ ਕੰਮ ਕਰੀ ਜਾਂਦੇ ਆ, ਸਾਡਾ ਕੰਮ ਉਹ ਕਰੀ ਜਾਂਦੇ ਆ, ਸੋ ਸਾਨੂੰ ਕੰਮ ਨਹੀਂ ਮਿਲਦਾ ਹੈਗਾ। ਆਹ ਇਸ਼ੂ ਜੀ ਜੀ, ਥੈਂਕ ਯੂ ਜੀ ਇਹਨਾਂ ਦਾ। ਤੇ ਆਪਣੇ ਅਗਲੇ ਕਾਲਰ ਨੇ ਗੁਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਭਾਜੀ, ਮੈਂ ਇੱਥੋਂ ਕੈਨੇਡਾ ਤੋਂ ਬੋਲਦਾ ਨਾ ਜੀ। ਭਾਜੀ ਇਹ ਇੰਟਰਸਟੇਟ ਸਾਡੇ ਬਹੁਤ ਕੰਮ ਕਰਦੇ, ਬਰੈਂਪਟਨ ਦੀਆਂ ਬਹੁਤ ਕੰਪਨੀਆਂ ਕਰਦੀਆਂ, ਇਹਨਾਂ ਦੀ ਕੰਪਲੇਂਟ ਵੀ ਕੀਤੀ ਕਈ ਵਾਰ ਲੋਕਾਂ ਨੇ, ਪਰ ਇਹ ਫੇਰ ਵੀ ਨਹੀਂ ਹਟਦੇ ਜੀ, ਕਿਉਂਕਿ ਡਰਾਈਵਰ ਦਾ ਵੀਜ਼ਾ ਕੈਂਸਲ ਹੋ ਜਾਂਦਾ ਆ, ਉਹਦਾ ਪੀਆਰ ਕਾਰਡ ਜਾਂਦਾ, ਉਹਨੂੰ ਪ੍ਰੋਬਲਮ ਆਉਂਦੀ ਆ, ਕੰਪਨੀਆਂ ਨੂੰ ਕੋਈ ਐਕਸ਼ਨ ਨਹੀਂ ਆਉਂਦਾ ਜੀ। ਇਹ ਡਰਾਈਵਰਾਂ ਤੇ ਐਕਸ਼ਨ ਆ ਰਿਹਾ ਜੀ, ਹੈ ਨਾ। ਤੇ ਬਾਕੀ ਜਿਹੜੀ ਤੁਸੀਂ ਗੱਲਾਂ ਕਰਦੇ ਸੱਚੀਆਂ ਕਰਦੇ, ਹਮੇਸ਼ਾ ਬਜ਼ੁਰਗ ਕਹਿੰਦੇ ਹੁੰਦੇ ਸੱਚ ਕੌੜਾ ਹੁੰਦਾ ਨਾ ਜੀ। ਤੇ ਜਿਹੜੀਆਂ ਗੱਲਾਂ ਤੁਸੀਂ ਪਿਛਲੇ 2-3 ਸਾਲ ਤੋਂ ਦੱਸ ਰਹੇ ਆ, ਉਹ ਇਸ ਵੇਲੇ ਮੈਂ ਲਗਾਤਾਰ ਤੁਹਾਨੂੰ ਵਾਚ ਕਰ ਰਿਹਾ, ਉਹ ਸਾਰੀਆਂ ਗੱਲਾਂ ਤੁਹਾਡੀਆਂ ਭਾਈ ਸੱਚੀਆਂ ਹੋ ਰਹੀਆਂ।
ਮੈਂ ਫਰਾਈਡੇ ਮਕੈਨਿਕ ਦੇ ਗਿਆ ਜੀ ਇੱਥੇ ਟਰੱਕ ਵਾਸ਼ ਕਰਾਉਣ। ਉਹ ਮੈਂ ਕਿਹਾ ਕਿੱਦਾਂ ਭਾਜੀ ਕੰਮ ਕਰ, ਮੈਨੂੰ ਤਾਂ ਲੱਗਦਾ ਮੈਨੂੰ ਕੁਆੜੀਏ ਦਾ ਕੰਮ ਸ਼ੁਰੂ ਕਰਨਾ ਪੈਣਾ। ਮੈਂ ਕੀ ਹੋਇਆ, ਕਹਿੰਦਾ ਓਨਰ ਪੀਟਰਾਂ ਕੋਲ ਤਾਂ $3500 ਵੀ ਨਹੀਂ ਹੈਗਾ ਰਿਪੇਅਰ ਦਾ ਦੇਣ ਨੂੰ। ਹਾਂਜੀ, ਕਹਿੰਦਾ 70 ਟਰੱਕਾਂ ਦਾ ਤੇਲ ਚੇਂਜ ਕਰਾਇਆ, ਟਾਇਰ ਪਾਏ, ਉਹ ਦੇ ਹੀ ਨਹੀਂ ਰਹੇ ਪੈਸੇ। ਸਾਡੇ ਭਾਜੀ ਬਹੁਤ ਬੁਰਾ ਹਾਲ ਹੈ ਇੱਥੇ। ਸਾਡੇ ਬੈਂਕਰਪਸੀਆਂ ਹੋਣੀਆਂ, ਜਿਹੜੇ ਟਰੱਕਿੰਗ ਕੰਪਨੀ ਦੇ ਓਨਰ ਆ ਉਹਨਾਂ ਦੇ ਘਰ ਵੀ ਸੇਲ ਤੇ ਲੱਗ ਗਏ ਆ ਸਾਡੇ ਇੱਥੇ। ਤੁਸੀਂ ਲਾ ਲਓ ਹਿਸਾਬ ਕੀ ਹੋ ਰਿਹਾ ਜੀ। ਜਿੰਨਾ ਚਿਰ ਤਾਂ 2 ਨੰਬਰ ਦਾ ਧੰਦਾ ਕਰੀ ਗਿਆ ਚਲੀ ਗਿਆ, ਹੁਣ 2 ਨੰਬਰ ਦੇ ਧੰਦੇ ਨੂੰ ਨੱਥ ਪੈ ਗਈ। ਚਲੋ ਇਹ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਭਾਜੀ, ਚਲੋ ਓਵਰਆਲ ਕਾਫੀ ਕਰਦੇ ਆ ਜੀ, ਕਾਫੀ ਫੜ ਹੁੰਦੇ ਜਿਹੜੇ ਕਰਦੇ ਹੋਣਗੇ ਉਹਨਾਂ ਨੂੰ ਹੀ ਕਹਿੰਦੇ ਆ। ਬਿਲਕੁਲ। ਹਾਂਜੀ। ਬਾਕੀ ਸਾਡੇ ਇੱਥੇ ਵੱਡੇ ਵੱਡੇ ਗਰੁੱਪ ਹਿੱਲ ਰਹੇ ਆ ਜੀ। ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲ ਖਬਰਾਂ ਆ ਜਾਣੀਆਂ ਜੀ, ਪਹੁੰਚ ਵੀ ਗਈਆਂ ਹੋਣੀਆਂ ਜੀ। ਉਹਨਾਂ ਨੂੰ ਬੈਂਕਾਂ ਨੇ ਕਿਸੇ ਨੂੰ 2-2 ਮਹੀਨੇ ਦਾ ਟਾਈਮ, ਕਿਸੇ ਨੂੰ 2.5 ਮਹੀਨੇ ਦਾ, ਕਈਆਂ ਦਾ ਤਾਂ ਜੀ ਕਈ ਕੁਛ ਜ਼ਬਤ ਕੀਤਾ ਹੈ ਬੈਂਕਾਂ ਨੇ ਜੀ। ਕਿਉਂਕਿ ਸਾਡੇ ਇੱਥੇ ਨਾ ਜਿਹੜਾ ਕੈਨੇਡਾ ਦਾ ਮੀਡੀਆ ਸੱਚ ਨਹੀਂ ਬੋਲਦਾ, ਸੱਚ ਨਹੀਂ ਦੱਸਦੇ, ਤਾਂ ਆਪਣਾ ਦਾਲ ਫੁਲਕਾ ਚਲਾਉਂਦੇ ਆ। ਤੁਹਾਡੇ ਕੋਲ ਇੱਥੇ ਖਬਰ ਮਿਲਦੀ ਆ ਸਾਨੂੰ, ਸੱਚੀ ਜਿਹੜੀ ਮਿਲਦੀ ਆ ਜੀ। ਧੰਨਵਾਦ ਗੁਰਜੀਤ, ਬੜੀ ਮਿਹਰਬਾਨੀ। ਸੋ ਮੀਡੀਆ ਦੀ ਗੱਲ ਕਰਦੇ ਜਾਈਏ, ਜਦੋਂ ਅਸੀਂ ਰਮਨ ਭਾਜੀ, ਆਪਾਂ ਰਾਜਕਰਨ, ਮੈਂ ਪਿਛਲੇ 2-2.5-3 ਸਾਲ ਤੋਂ ਆਪਣੇ ਭਰਾਵਾਂ ਨੂੰ ਦੱਸਦੇ ਰਹੇ ਵੀ ਭਾਈ ਜੋ ਹਾਲ ਊਬਰ ਨੇ ਟੈਕਸੀ ਡਰਾਈਵਰਾਂ ਦਾ ਕੀਤਾ ਸੀ, ਟਰੱਕਿੰਗ ਇੰਡਸਟਰੀ 'ਚ ਬਹੁਤ ਕੁਝ ਹੋਣ ਜਾ ਰਿਹਾ। ਤੇ ਬਹੁਤ ਵਾਰ ਜਿਹੜੇ ਟਰੱਕਿੰਗ ਨਾਲ ਰਿਲੇਟਡ ਬਿਜ਼ਨੈਸਸ ਆ ਉਹ ਸਾਨੂੰ ਐਡ ਨਹੀਂ ਦਿੰਦੇ ਸੀ। ਐਡ ਸਾਤੋਂ ਉਹਨੀ ਕਟਾਈ ਵੀ ਆ ਵੀ ਯਾਰ ਤੁਸੀਂ ਤਾਂ ਨੈਗੇਟਿਵ ਖਬਰਾਂ ਕਰੀ ਜਾਂਦੇ ਆ ਤੇ ਅਸੀਂ ਟਰੱਕ ਕਿੱਥੋਂ ਵੇਚਣੇ ਆ। ਹੁਣ ਉਹੀ ਟਰੱਕਿੰਗ ਕੰਪਨੀਆਂ ਜਿਹੜੀਆਂ ਭੱਜ ਗਈਆਂ ਸੇਮ। ਸੋ ਗੱਲ ਹਰਟ ਤਾਂ ਹੁੰਦਾ ਆ, ਪਰ ਗੱਲ ਇਹ ਆ ਵੀ ਜਦੋਂ ਬੰਦਾ ਇਹ ਨਹੀਂ ਰਿਅਲਾਈਜ਼ ਕਰਦਾ ਵੀ ਇਹਨਾਂ ਦੇ ਉੱਤੇ ਕੀ ਅਸਰ ਪੈ ਰਿਹਾ, ਹਨਾ। ਆਪਾਂ ਸਹੀ ਗੱਲ ਤਾਂ ਬਿਲਕੁਲ ਤੁਹਾਡੇ ਤੱਕ ਲੈ ਕੇ ਆਨੇ ਆ ਜੀ। ਬਿਲਕੁਲ। ਜਿਹੜਾ ਬਾਕੀ ਦੂਸਰੀ ਗੱਲ ਹੈਗੀ ਆ ਜੀ, ਮੈਨੂੰ ਟੈਕਸਟ ਆਇਆ ਹੁਣੇ ਆਪਣੇ ਕਨਵਰ ਭਾਜੀ ਉਹਨਾਂ ਦਾ ਕਿ ਜੇ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਕੈਲੀਫੋਰਨੀਆ ਟੂ ਕੈਲੀਫੋਰਨੀਆ ਲੋਡ ਲਾਉਂਦਾ ਹੈਗਾ ਆ ਬਾਹਰਲੀ ਕੰਪਨੀ, ਜਿੱਦਾਂ ਕੈਨੇਡੀਅਨ ਕੰਪਨੀ ਜਿਹੜੀ ਹੈਗੀ ਆ, ਤੇ ਕੈਲੀਫੋਰਨੀਆ DMV ਨੂੰ ਰਿਪੋਰਟ ਕੀਤਾ ਜਾ ਸਕਦਾ, ਜਿਹੜੀ CA ਨੰਬਰ ਇਸ਼ੂ ਕਰਦੇ ਆ। ਸੋ ਇਹ ਜਿਹੜੀ ਚੀਜ਼ ਆ ਇਹ ਉਹਨਾਂ ਨੇ ਦੱਸੀ ਹੈਗੀ ਆ। ਥੈਂਕ ਯੂ ਕਨਵਰ ਭਾਜੀ। ਤੇ ਸੋ ਲੋਕਲ ਜਿਹੜੇ ਮੋਟਰ ਵਹੀਕਲ ਵਾਲੇ, ਸੋ ਜਿਹੜੇ ਵੀ ਸਟੇਟ ਦੇ ਵਿੱਚ ਹੋ ਰਿਹਾ ਉਹਨਾਂ ਦੇ ਮਤਲਬ ਉਹਨਾਂ ਨੂੰ ਕਰੋ, ਉਹ ਰੈਗੂਲੇਟ ਕਰ ਰਹੇ ਆ ਦਾ ਮਤਲਬ। ਹਾਂਜੀ, ਉਹ ਰੈਗੂਲੇਟ ਕਰਦੇ। ਪਰ ਰਮਨ ਭਾਈ ਜਿਹੜੇ ਕੈਨੇਡਾ ਦੇ ਟਰੱਕ ਹੋਣੇ ਜਾਂ ਮੈਕਸੀਕੋ ਦੇ, ਉਹਨਾਂ ਕੋਲ ਤਾਂ ਨਹੀਂ CA ਨੰਬਰ ਹੁੰਦਾ, ਕਿ ਹੁੰਦਾ ਉਹਨਾਂ ਕੋਲ ਵੀ? ਨਹੀਂ ਸਰ, ਉਹਨਾਂ ਕੋਲ ਨਹੀਂ ਹੁੰਦਾ। ਤਦੇ ਤਾਂ ਕਰ ਨਹੀਂ ਨਾ ਸਕਦੇ ਕੰਮ। ਹਾਂ, ਅੱਛਾ, ਠੀਕ ਕਰ ਨਹੀਂ ਸਕਦੇ। ਹਾਂਜੀ, ਠੀਕ ਆ। ਐਜ਼ ਏ ਫਿਰ ਤਾਂ ਉੱਥੇ ਇਹ ਆ ਵੀ ਭਾਈ ਇਹ ਤਾਂ ਬਾਹਰਲੇ ਬੰਦੇ ਆ ਕੇ ਸਾਡੀ ਰੋਜੀ ਰੋਟੀ ਤੇ ਲੱਤ ਮਾਰ ਰਹੇ ਆ, ਮਤਲਬ ਤਾਂ ਇਹ ਆ ਨਾ ਫਿਰ। ਹੁਣ ਦੇਖੋ ਨਾ ਭਾਈ, ਜਦ ਆਪਣੇ ਜਿਹੜੇ ਆ ਭਾਜੀ ਉਹਨਾਂ ਨੇ ਹੁਣੇ ਕਾਲ ਕਰਕੇ ਉਹਨਾਂ ਨੇ ਦੱਸਿਆ ਕਿ ਦੇਖੋ ਡਰਾਈਵਰ ਕੋਲੋਂ ਕੰਮ ਕਰਾਇਆ ਜਾਂਦਾ, ਕੰਪਨੀ ਦੇ ਕੋਈ ਅਸਰ ਨਹੀਂ ਹੋ ਰਿਹਾ, ਡਰਾਈਵਰ ਦਾ ਵੀਜ਼ਾ ਕੈਂਸਲ ਹੋ ਜਾਂਦਾ, PR ਖਤਮ ਹੋ ਸਕਦੀ ਹੈ। ਮਤਲਬ ਇਹ ਦੇਖੋ ਨਾ ਵੀ ਉਹਦੇ ਰਿਸਕ ਕੰਮ ਕੌਣ ਕਰ ਰਿਹਾ ਤੇ ਰਿਸਕ ਕਿਹਦੇ ਸਿਰ ਤੇ ਹੈ, ਤਲਵਾਰ ਕਿਹਦੇ ਸਿਰ ਤੇ ਲਟਕ ਰਹੀ ਹੈ। ਸੋ ਇਹ ਜਿਹੜੀ ਚੀਜ਼ ਹੈ ਇਹ ਵੀ ਬਹੁਤ ਜ਼ਰੂਰੀ ਹੈਗੀ ਆ। ਔਰ ਮੇਰੇ ਖਿਆਲ ਖਾਸ ਕਰਕੇ ਜਿਹੜੇ ਸਾਡੇ ਕੈਨੇਡੀਅਨ ਕਾਊਂਟਰਪਾਰਟਸ ਹੈਗੇ ਆ, ਰਾਜਕਰਨ ਸ਼ਾਇਦ ਨੈਕਸਟ ਮੰਥ ਮੈਨੂੰ ਮੌਕਾ ਵੀ ਮਿਲੇ ਕਿ ਉੱਥੇ ਵੈਂਕੂਵਰ ਗੱਲ ਚੱਲ ਰਹੀ ਹੈਗੀ ਆ, ਜਿਹੜੀ ਆਪਣੇ UTA ਹੈਗੀ ਆ, ਯੂਨਾਈਟਿਡ ਟਰੱਕਰ ਐਸੋਸੀਏਸ਼ਨ ਹੈਗੀ ਆ, ਉਹਨਾਂ ਦਾ 10 ਸਾਲਾ ਕੋਈ ਫੰਕਸ਼ਨ ਆ ਰਿਹਾ ਹੈਗਾ, ਉੱਥੇ ਸ਼ਾਇਦ ਜਾਣ ਦੀ ਮੌਕਾ ਮਿਲੇ। ਉੱਥੇ ਵੀ ਇਹ ਗੱਲ ਚੱਲ ਰਹੀ ਹੈਗੀ। ਅਸੀਂ ਉਹਨਾਂ ਨਾਲ ਵੀ ਇਹ ਗੱਲ ਕਰਾਂਗੇ ਕਿ ਕੀ ਇਹ ਇਸ ਚੀਜ਼ ਨੂੰ ਕਿੱਦਾਂ ਉਹ ਨੱਥ ਪਾ ਸਕਦੇ ਹੈਗੇ, ਕਿੱਦਾਂ ਉਹ ਇਸ ਚੀਜ਼ ਨੂੰ ਰੋਕ ਸਕਦੇ ਆ। ਕਿ ਜਿਹੜੇ ਮੈਂ ਕੰਪਨੀਜ਼ ਨੂੰ ਨਹੀਂ, ਮੈਂ ਡਰਾਈਵਰਸ ਦੇ ਬਾਰੇ 'ਚ ਕਹਿ ਰਿਹਾ ਕਿ ਡਰਾਈਵਰਸ ਦੇ ਨੂੰ ਕਿੱਦਾਂ ਪ੍ਰੋਟੈਕਟ ਕੀਤਾ ਜਾ ਸਕਦਾ ਇਸ ਚੀਜ਼ ਦੇ ਵਿੱਚ। ਜੀ ਬਿਲਕੁਲ। ਨਹੀਂ, ਇਹ ਤਾਂ ਹੁਣ ਦੇਖੋ ਉਹਨਾਂ ਨੂੰ ਆਪ ਨੂੰ ਵੀ ਜਿਹੜਾ ਕੰਮ ਕਰ ਰਿਹਾ ਉਹਨੂੰ ਪਤਾ ਯਾਰ ਉਹ ਕੰਪਨੀ ਤੇ ਕੁਝ ਨਹੀਂ ਹੋਣਾ, ਅਸਰ ਸਿੱਧਾ ਮੇਰੇ ਤੇ ਹੋਣਾ ਵੀ ਤੂੰ ਕਾਹਤੇ ਪੰਗੇ ਲੈਣੇ ਆ। ਏਦਾਂ ਦਾ ਕੰਮ ਜਿਹੜਾ ਉਹ ਨਾ ਕਰੋ। ਇਹ ਤਾਂ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਪਰ ਨਹੀਂ, ਡਰਾਈਵਰ ਦੇ ਹੱਥ ਦੇ ਵਿੱਚ ਜ਼ਿਆਦਾ ਕੁਝ ਹੁੰਦਾ ਨਹੀਂ ਨਾ, ਜਦੋਂ ਕੰਪਨੀ ਨੂੰ ਕਹਿ ਰਹੀ ਹੈ ਕਿ ਤੂੰ ਆਹ ਕੰਮ ਕਰਨਾ ਹੈ। ਇਹ ਤਾਂ ਹੈ ਹੀ। ਡਰਾਈਵਰ ਜੇ ਲੀਗਲੀ ਡਰਾਈਵਰ ਦਾ ਜਿਹੜਾ ਆ ਉਹਦੇ ਵਿੱਚੋਂ ਕੱਢਿਆ ਜਾਵੇ, ਕੰਪਨੀ ਦਾ ਅਸਰ ਪਾਇਆ ਜਾਵੇ ਤਾਂ ਫਿਰ ਹੋ ਸਕਦਾ। ਜੀ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਇੱਕ ਚੀਜ਼ ਕਲੈਰੀਫਾਈ ਕਰਨਾ ਚਾਹੁੰਦਾ, ਕਿਉਂਕਿ ਅਸੀਂ ਵੀ ਕੈਨੇਡਾ ਨੂੰ ਕਾਫੀ ਕੰਮ ਕੀਤਾ, US ਬੇਸਡ ਕੈਰੀਅਰ ਹੈਗੇ ਆ। ਤਾਂ ਜਦ ਦਾ ਫਿਰ ਡਾਲਰ ਦਾ ਡਿਫਰੈਂਸ ਬਹੁਤ ਹੋ ਗਿਆ, ਅਸੀਂ ਬੰਦ ਕਰਤਾ ਸੀਗਾ। ਤੇ ਜਦ ਅਮਰੀਕਨ ਡਾਲਰ ਐਟ ਪਾਰ ਕੈਨੇਡੀਅਨ ਡਾਲਰ ਤੇ ਸੀਗਾ, ਜਦ ਯਾਨੀ ਕਿ ਅੱਜ ਤੋਂ 10-12 ਸਾਲ ਪਹਿਲਾਂ, ਤਾਂ ਕੰਮ ਕਾਫੀ ਕਰਦੇ ਰਹੇ ਸੀ ਉੱਧਰ ਨੂੰ। ਤਾਂ ਇਹ ਗੱਲ ਸਹੀ ਹੈਗੀ ਆ ਕਿ ਕੈਨੇਡੀਅਨ ਕੈਰੀਅਰ ਜਿਹੜੇ ਹੈਗੇ ਆ ਉਹ ਅਮਰੀਕਾ ਦੇ ਵਿੱਚ ਇੱਦਾਂ ਕੰਮ ਕਰਦੇ ਆ। ਪਰ ਇਹ ਇੱਕ ਚੀਜ਼ ਕਲੈਰੀਫਾਈ ਕਰ ਦੇਵਾਂ ਕਿ ਜਿਹੜੀ ਫਰੇਟ ਆ, ਜਿਹੜਾ ਕੈਰੀਅਰ ਆ, ਉਹ ਅਮਰੀਕਨ ਹੋ ਸਕਦਾ, ਕੈਨੇਡੀਅਨ ਹੋ ਸਕਦਾ, ਜਾਂ ਕੋਈ ਇਹੋ ਜਿਹੇ ਵੀ ਕੈਰੀਅਰ ਆ ਜਿਹੜੇ ਦੋਨੋਂ ਪਾਸੇ ਹੈਗੇ ਆ। ਜਿਹੜਾ ਫਰੇਟ ਆ ਦੈਟ ਮੂਵਸ ਵਿਦ ਦਾ ਡਰਾਈਵਰ। ਜੇ ਕੋਈ ਕੈਨੇਡੀਅਨ ਕੈਰੀਅਰ ਹੈਗਾ, ਉਹਨੇ US ਡਰਾਈਵਰ ਐਮਪਲੋਏ ਕੀਤਾ ਆ, ਤਾਂ ਉਹ US ਦੇ ਵਿੱਚ ਵੀ ਲੋਡ ਚੱਕ ਕੇ ਲਾ ਸਕਦੇ ਆ। ਫਰੇਟ ਜਿਹੜਾ ਆ ਦੈਟ ਮੂਵਸ ਵਿਦ ਦਾ ਡਰਾਈਵਰ, ਇਟਸ ਡਜ਼ਨਟ ਮੈਟਰ ਕਿ ਕੰਪਨੀ ਕੈਨੇਡੀਅਨ ਆ ਜਾਂ US ਆ।
ਠੀਕ ਹੈ ਜੀ। ਮਤਲਬ ਜਿਹੜਾ ਕੋਈ ਚਲੋ ਥੈਂਕ ਯੂ ਦੱਸਣ ਦੇ ਲਈ, ਜਿਹੜਾ ਕੈਨੇਡੀਅਨ ਡਰਾਈਵਰ ਆ ਉਹ ਨਹੀਂ ਕਰ ਸਕੂਗਾ ਇਦਾਂ ਇਹ ਕੰਮ। ਜੀ ਜੀ ਰਮਨ ਜੀ, ਉਹਦੇ ਬਾਰੇ ਦੇ ਵਿੱਚ ਆਪਾਂ ਕਲੈਰਿਟੀ ਕਰ ਸਕਦੇ ਹਾਂ, ਬਿਕਾਜ਼ ਆਈ ਡੋਂਟ ਨੋ ਕਿ ਦੈਟ ਇਜ਼ ਅ ਕਲੈਰਿਟੀ ਕਿ ਡਰਾਈਵਰ ਤੁਸੀਂ ਇੱਧਰ ਦਾ ਹਾਇਰ ਕਰ ਲਓ ਤੇ ਤੁਸੀਂ ਉੱਧਰਲੀ ਕੰਪਨੀ ਇੱਧਰ ਆਣ ਕੇ ਕੰਮ ਕਰ ਸਕਦੀ। ਆਈ ਡੋਂਟ ਨਹੀਂ CHP ਵਾਲਿਆਂ ਦੇ ਨਾਲ ਰਮਨ ਜੀ ਕਰਿਓ ਗੱਲਬਾਤ ਤੇ ਫਿਰ ਕਲੀਅਰ ਕਰਿਓ ਕਲੈਰਿਟੀ ਕਰ ਸਕਦੇ ਇਹਦੇ ਵਿੱਚ ਕੀ ਹੋ। ਹਾਂਜੀ, ਅਮਰੀਕ ਜੀ ਨੇ ਆਪਣਾ ਤਜਰਬਾ ਜਿਹੜਾ ਆ ਉਹ ਦੱਸਿਆ ਆ, ਜੀ ਉਹਨਾਂ ਦਾ ਵੀ ਧੰਨਵਾਦ, ਤੇ ਤੁਸੀਂ ਕਲੈਰੀਫਾਈ ਵੀ ਕਰ ਦਿਓ ਉਹਨਾਂ ਨੂੰ। ਕਲੈਰੀਫਾਈ ਵੀ ਨੈਕਸਟ ਟਾਈਮ ਜਦੋਂ ਆਪਾਂ ਆਏ ਤਾਂ ਆਪਾਂ ਦੱਸ ਦਾਂਗੇ, ਜਰਾ ਜ਼ਰੂਰ ਦੱਸਿਓ ਵੀ ਕੀ ਇਸ ਦੇ ਵਿੱਚ ਹੈਗਾ ਟੋਟਲ ਜੀ। ਤੇ ਆਪਣੇ ਅਗਲੇ ਕਾਲਰ ਨੇ ਪਵਨਜੋਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਇਹਦੇ ਬਾਰੇ ਗੱਲ ਕਰਨੀ ਸੀ। ਮੈਂ ਤੁਹਾਨੂੰ ਐਕਸਪੀਰੀਅੰਸ ਦੱਸਦਾ ਮੇਰੇ ਕਿਸੇ ਫਰੈਂਡ ਦਾ। ਉਹਨੂੰ ਭਾਜੀ ਇੱਥੋਂ ਨਾ ਕੰਪਨੀ ਕੈਨੇਡਾ ਤੋਂ ਕੰਮ ਕਰਦਾ ਸੀ ਇੱਧਰ ਨੂੰ ਅਮਰੀਕਾ ਨੂੰ ਐਜ਼ ਅ ਓਨਰ ਆਪਰੇਟਰ, ਹਨਾ। ਠੀਕ ਹੈ ਜੀ। 2-3 ਮਹੀਨੇ ਭਾਜੀ ਉਹਨੇ ਵਧੀਆ ਇੱਧਰ ਨੂੰ ਕੀਤਾ ਤੇ ਕੰਪਨੀ ਨੇ ਉਹਨਾਂ ਨੂੰ ਡਿਸਪੈਚ ਭੇਜੀ, ਤੁਸੀਂ ਰੈਂਟ ਤੋਂ 2 ਪੈਲਟ ਚੱਕ ਕੇ ਤੇ ਕੈਂਟ ਲਾਉਣੇ ਆ ਨਾ 5 ਮਾਈਲ ਦੇ ਵਿੱਚ ਲਾ ਲਓ, ਹਨਾ। ਉਹ ਜਿੱਦਾਂ ਭਾਜੀ ਉਹਨਾਂ ਨੂੰ ਡਿਸਪੈਚ ਭੇਜੀ, ਉਹਨਾਂ ਨੇ ਉਦਾਂ ਹੀ ਜਾ ਕੇ ਉੱਥੇ ਬਾਰਡਰ ਤੇ ਦੱਸਤਾ। ਉਹਨਾਂ ਨੂੰ ਨਹੀਂ ਸੀ ਇਹ ਗੱਲ ਦਾ ਪਤਾ ਕਿ ਇੱਦਾਂ ਤੁਸੀਂ ਇੰਟਰਸਟੇਟ ਨਹੀਂ ਲੋਡ ਲਾ ਸਕਦੇ, ਕੈਨੇਡਾ ਤੋਂ ਆਣ ਕੇ ਅਮਰੀਕਾ ਤੋਂ ਅਮਰੀਕਾ ਚੱਕ ਕੇ ਨਹੀਂ ਲਾ ਸਕਦੇ, ਹਨਾ। ਉਹਨਾਂ ਭਾਜੀ ਉੱਥੇ ਬਾਰਡਰ ਤੇ ਦੱਸਤਾ ਕਿ ਸਾਨੂੰ ਇੱਦਾਂ ਖਾਲੀ ਚੱਲੇ ਆ ਅਸੀਂ ਉੱਧਰ ਨੂੰ, ਤੇ ਅਸੀਂ 2 ਪੈਲਟ ਇੱਥੋਂ ਚੱਕ ਕੇ ਇੱਥੇ ਲਾਉਣੇ ਆ। ਉਹ ਭਾਜੀ ਉੱਥੇ ਉਹਨਾਂ ਨੇ ਬਾਰਡਰ ਵਾਲਿਆਂ ਨੇ ਉਹਨਾਂ ਨੂੰ ਪੁੱਲ ਕਰ ਲਿਆ ਤੇ 5-6 ਘੰਟੇ ਉਹਨਾਂ ਨਾਲ ਭਾਜੀ ਸਿਰ ਖਪਾਈ ਕੀਤੀ ਵੀ ਸਾਨੂੰ ਛੱਡ ਦਿਓ। ਪਰ ਉਹਨਾਂ ਨੇ ਐਟ ਦਾ ਐਂਡ ਉਹਦਾ ਇਹਨਾਂ ਨੂੰ ਰਿਜ਼ਲਟ ਇਹ ਦਿੱਤਾ ਸੀ ਕਿ 5 ਸਾਲ ਲਈ ਉੱਥੋਂ ਹੀ ਵੀਜ਼ੇ ਕੈਂਸਲ ਕਰਕੇ ਅਮਰੀਕਾ ਦੇ ਬੈਨ ਕਰਤਾ ਸੀ ਉਹਨਾਂ ਨੂੰ 5 ਸਾਲ ਦੇ। ਦੱਸੋ ਦੋਵਾਂ ਨੂੰ। ਤੇ ਉਹ ਤੁਹਾਨੂੰ ਭਾਜੀ ਫਿਰ ਉੱਥੇ ਕੈਨੇਡਾ ਥੋੜਾ ਚਿਰ ਉਹਨਾਂ ਨੇ ਟਰੱਕ ਚਲਾਇਆ, ਮੁੜ ਕੇ ਉਹਨਾਂ ਨੂੰ ਟਰੱਕ ਵੇਚਣਾ ਪਿਆ ਨਾ ਉੱਥੇ ਆਪਣਾ, ਕਿਉਂਕਿ ਉੱਥੇ ਕੰਮ ਘੱਟ ਸੀਗਾ। ਉਹ ਨਵਾਂ ਟਰੱਕ ਲਿਆ ਸੀ, ਗੱਲ ਉਹ ਬਾਅਦ ਚ ਉਹਨਾਂ ਦਾ ਸੂਤ ਨਹੀਂ ਆਇਆ। ਸੋ ਇਹਦਾ ਐਟ ਦਾ ਐਂਡ ਇਹ ਆ, ਉਹ ਉਹਨਾਂ ਦੇ ਉੱਤੇ ਤਾਂ ਆਈ ਭਾਜੀ ਕਿਉਂਕਿ ਉਹ ਓਨਰ ਆਪਰੇਟਰ ਸੀਗੇ। ਉਹਨਾਂ ਨੇ ਇਹ ਕਿਹਾ ਕਿ ਤੁਸੀਂ ਮਾਈਲ ਦੇ ਲਾਲਚ ਦੇ ਲਈ ਮਤਲਬ ਕਿ ਇਹ ਕੰਮ ਕਰਦੇ ਪਏ ਆ। ਜੇ ਡਰਾਈਵਰ ਹੁੰਦਾ ਕੰਪਨੀ ਦਾ ਫਿਰ ਹੋ ਸਕਦਾ ਉਹ ਕੰਪਨੀ ਦੇ ਉੱਤੇ ਆਉਂਦੀ ਹੈ ਨਾ ਗੱਲ, ਤੇ ਪਰ ਉਹ ਓਨਰ ਆਪਰੇਟਰ ਸੀਗੇ, ਇਸ ਕਰਕੇ ਉਹਨਾਂ ਦੇ ਉੱਤੇ ਉਹ ਗੱਲ ਆਈ ਤੇ ਉਹਨਾਂ ਨੂੰ 5 ਸਾਲ ਲਈ ਬੈਨ ਕੀਤਾ ਹੋਇਆ ਹੁਣ ਅਮਰੀਕਾ ਤੋਂ। ਠੀਕ ਹੈ ਜੀ, ਚਲੋ ਜੀ ਭਾਜੀ ਰਮਨ ਭਾਜੀ ਆਪਾਂ ਮਿਲੇ ਸੀਗੇ, ਮੈਂ ਪਵਨਜੋਤ ਸਿੰਘ ਆਪਣੇ ਲੈਥਰੋ ਭਾਜੀ ਮਿਲੇ ਸੀਗੇ ਆਪਾਂ, ਤੁਹਾਨੂੰ ਯਾਦ ਹੋਵੇ ਤਾਂ। ਸ਼ੋਰ ਸਰ ਜ਼ਰੂਰ ਜੀ। ਹਾਂਜੀ ਭਾਜੀ, ਹਾਂਜੀ ਥੈਂਕ ਯੂ, ਮਿਹਰਬਾਨੀ। ਇਹ ਵੀ ਅੱਜ ਕੱਲ ਉਧਰਲੀ ਧਰਤੀ ਤੇ ਰਹਿੰਦੇ ਆ। ਜੀ ਜੀ ਹਾਂਜੀ, ਅਗਲੇ ਕਾਲਰ ਸਾਹਿਬ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਭਾਜੀ ਮੇਰਾ ਕੋਚਿੰਗ, ਮੈਂ ਆਪਣਾ ਪਿਛਲੇ ਸਾਲ ਕੰਪਨੀ 'ਚ ਕੰਮ ਕੀਤਾ ਸੀ ਤੇ ਮੈਨੂੰ ਉਹਨਾਂ ਨੇ ਨਾ ਕੰਪਨੀ ਨੇ 1099 ਭੇਜਿਆ ਜੀ, ਤੇ ਉਹ ਜ਼ਿਆਦਾ ਬਣਾ ਕੇ ਭੇਜਿਆ ਜਿੱਦਾਂ 92,000 ਦਾ, ਤੇ ਮੈਂ 60,000 ਦਾ ਕੰਮ ਕੀਤਾ। ਤੇ ਮੈਂ ਭਾਈ ਨੂੰ ਫੋਨ ਲਾਉਂਦਾ, ਉਹਨਾਂ ਨੂੰ ਕੋਈ ਫੋਨ ਨਹੀਂ ਚੱਕਦੇ, ਕੋਈ ਰਿਪਲਾਈ ਨਹੀਂ। ਤੇ ਮੈਨੂੰ ਕੀ ਕਰਨਾ ਚਾਹੀਦਾ ਭਾਜੀ? 30,000 ਦਾ ਭਾਜੀ, 30,000 ਦਾ ਜ਼ਿਆਦਾ। ਅੱਛਾ, ਕੰਮ ਤੁਸੀਂ ਘੱਟ ਕੀਤਾ ਤੇ ਉਹਨਾਂ ਨੇ ਜ਼ਿਆਦਾ 1099 ਘੱਲਤਾ। ਇਹ ਬਹੁਤ ਨਾਰਮਲ ਹੈਗੀਆਂ ਚੀਜ਼ਾਂ ਜਿਹੜੀਆਂ। ਟੈਕਸ ਲਾਇਬਿਲਿਟੀ ਤੁਹਾਡੇ ਸਿਰ ਪਾਤੀ ਆ। ਹਾਂਜੀ, ਵੰਡ ਕੇ ਦੇ ਦਿੰਦੇ ਨਾ ਸਾਰਿਆਂ ਨੂੰ ਵੰਡ ਕੇ ਦਿੰਦੇ, ਤੁਸੀਂ ਦੋ ਥੋੜਾ। ਤੋ ਜੇ ਤੁਹਾਨੂੰ ਕਿਸੇ ਨੂੰ ਵੀ ਏਦਾਂ ਹੁੰਦਾ ਆ, ਤੁਹਾਨੂੰ ਵੱਧ ਜਿਹੜਾ 1099 ਮਿਲਦਾ ਆ, ਤੁਸੀਂ ਜਿੰਨਾ ਤੁਹਾਨੂੰ ਪੈਸਾ ਮਿਲਿਆ, ਤੁਹਾਡੇ ਕੋਲ ਪ੍ਰੂਫ ਹੈਗਾ ਤੁਹਾਨੂੰ ਕਿੰਨਾ ਪੈਸਾ ਮਿਲਿਆ, ਤੁਸੀਂ ਓਨੇ ਦਾ ਆਪਣਾ ਟੈਕਸ ਭਰੋ, ਆਪਣਾ ਸਟੈਂਡਰਡ ਫੀ ਓਨੇ ਦੀ ਕਰੋ, ਆਪਣੀ ਰਿਪੋਰਟਿੰਗ ਓਨੇ ਦੀ ਕਰੋ ਐਂਡ ਜੈਨੂਇਨ ਰਹੋ। ਤੇ ਬਾਕੀ ਜਿਹੜਾ ਹੈਗਾ ਉਹਨਾਂ ਨੂੰ ਨੋਟੀਫਾਈ ਕਰ ਸਕਦੇ ਆ ਕਿ ਬਈ ਅਸੀਂ ਇੰਨੇ ਦਾ ਟੈਕਸ ਭਰਿਆ ਹੈਗਾ, ਦਿਸ ਵਾਜ਼ ਰੋਂਗ, ਕੰਟੈਸਟ ਕਰ ਸਕਦੇ, ਉਹਨਾਂ ਨੂੰ ਭੇਜ ਸਕਦੇ ਵਾਪਸ ਵੀ ਆਹ ਰੋਂਗ ਹੈ ਤੁਹਾਡਾ। ਉਹਦੇ ਚਿੱਠੀ ਪੱਤਰ ਦਾ ਆਪਣਾ ਸਾਰਾ ਜਿਹੜਾ ਹਿਸਾਬ ਕਿਤਾਬ ਰੱਖੋ, ਆਪਣੀ ਈਮੇਲ ਦਾ ਹਿਸਾਬ ਕਿਤਾਬ ਰੱਖੋ, ਤੇ ਆਪਣਾ ਜਿਹੜਾ ਟੈਕਸ ਬਣਦਾ ਹੈਗਾ ਉਹ ਪੇ ਕਰੋ। ਹਾਂ, ਚਿੱਠੀ ਪਾਓ। ਵੈਸੇ ਇਹ ਰਮਨ ਜੀ ਹੈ ਤਾਂ ਰੋਂਗ। ਹੁਣ ਤੁਸੀਂ ਦੇਖੋ ਵੀ ਕਿਤੇ ਆਡਿਟ ਹੋਣ ਦਾ ਚਾਂਸ ਵੀ ਫਰਾਡ ਆ ਹਰਜੋਤ ਜੀ। ਜਦੋਂ IRS ਦੇ ਕੋਲ 10 ਜਿਹੜਾ 99 ਪਹੁੰਚਣਾ ਹੈ, ਉਹ ਡਿਫਰੈਂਟ ਅਮਾਉਂਟ ਹੋਣਾ, ਜਦੋਂ ਟੈਕਸ ਫਾਈਲ ਹੋਣਾ ਡਿਫਰੈਂਟ ਹੋਣਾ। ਜੇ ਕਿਤੇ ਮੈਚ ਕਰ ਗਿਆ ਹਨਾ, ਉਹ ਵਿਚਾਰਾ ਗਰੀਬ ਬੰਦਾ ਤਾਂ ਮਾਰਿਆ ਜਾਊਗਾ ਨਾ, ਤੇ ਉਹਨੂੰ ਹਾਇਰ ਕਰਨਾ ਪਊਗਾ CPA ਹਨਾ, ਜੇ ਕਿਤੇ IRS ਨੇ ਆਡਿਟ ਕਰ ਲਿਆ। ਪਰ ਇਹ ਪਹਿਲੀ ਵਾਰੀ ਨਹੀਂ, ਬਹੁਤ ਵਾਰ ਅਸੀਂ ਇਹ ਕੰਪਲੇਨ ਸੁਣੀ ਆ ਪਿਛਲੇ ਸਾਲਾਂ 'ਚ ਹਨਾ। ਇਹ ਬਹੁਤ ਜ਼ਿਆਦਾ ਆ ਭਾਜੀ, 10-15,000 ਤੇ ਐਵੇਂ ਵਧਾ ਦਿੰਦੇ ਆ, ਤੇ ਬੰਦਾ ਕੋਈ ਉਹਨਾਂ ਸੋਚਦਾ ਹੀ ਨਹੀਂ ਮੁੜ ਕੇ ਵੀ ਚੱਲ ਕੋਈ ਨਹੀਂ ਯਾਰ, ਜਿੱਥੇ ਇੰਨਾ ਭਰਨਾ ਉਹਨਾਂ ਭਰਤਾ, ਉਹ ਕਰ ਦਿੰਦੇ ਆ, ਲੋਕੀ ਕਰੀ ਜਾਂਦੇ ਆ। ਪਰ ਦੈਟ ਇਜ਼ ਰੋਂਗ, ਯੂ ਕੈਨਟ ਡੂ ਦੈਟ। ਇਹ ਟੋਟਲ ਰੋਂਗ ਪ੍ਰੈਕਟਿਸ ਆ ਜੀ। ਤੇ ਬਾਕੀ ਤੁਸੀਂ ਆਪਣਾ ਚਿੱਠੀ ਪੱਤਰ ਲਿਖੋ, ਉਹਨਾਂ ਨੂੰ ਕਹ ਦਿਓ ਵੀ ਮੇਰਾ ਇੰਨਾ ਬਣਦਾ ਸੀ। ਹਾਂਜੀ ਰਮਨ ਜੀ। ਜੀ ਪਰ ਇੰਨਾ ਜ਼ਰੂਰ ਆ ਵੀ ਜੇ ਤੁਹਾਨੂੰ ਮੰਨ ਲਓ ਵੀ ਤੁਹਾਨੂੰ 80,000 ਦਾ ਉਹਨਾਂ ਨੇ ਦੇ ਦਿੱਤਾ ਆ 1099, ਤੁਹਾਡਾ ਬਣਦਾ 60,000 ਆ, ਤੁਸੀਂ ਆਪਣਾ 60,000 ਦਾ ਟੈਕਸ ਪੇ ਕਰ ਦਿਓ, ਦੈਟਸ ਇਟ। ਤੇ ਤੁਸੀਂ ਆਪਣਾ ਕੰਟੈਸਟ ਕਰੋ ਵੀ ਮੈਨੂੰ ਐਕਸਟਰਾ ਉਹਨਾਂ ਨੇ 1099 ਦਿੱਤਾ, ਉਹ ਉਹਨਾਂ ਦੀ ਰਿਸਪੌਂਸਿਬਿਲਿਟੀ ਬਣਦੀ ਆ। ਤੁਸੀਂ
ਕੱਲ ਨੂੰ ਇਹ ਨਹੀਂ ਕਹਿ ਸਕਦੇ, ਇਹ ਨਹੀਂ ਕਰਨਾ ਵੀ ਮੈਨੂੰ 80,000 ਦਾ ਦਿੱਤਾ ਹੈ ਤੇ ਮੈਂ 60,000 ਦਾ ਵੀ ਟੈਕਸ ਨਹੀਂ ਭਰਦਾ, ਕਿਉਂਕਿ ਜਿੰਨੇ ਤੇ ਠੀਕ ਨਹੀਂ ਹੁੰਦਾ। ਜਿੰਨੇ ਦਾ ਕੀਤਾ ਉਹਨੇ ਦਾ ਭਰ ਦੋ, ਜਿੰਨੇ ਦਾ ਕੀਤਾ ਉਹਨੇ ਦਾ ਆਪਣਾ ਟੈਕਸ ਭਰ ਦਿਓ। ਜੀ ਬਾਕੀ ਜਿਹੜੀ ਉਹ ਕੰਟੈਸਟ ਕਰ ਦਿਓ, ਬਾਕੀ ਨੂੰ ਦੱਸ ਦਿਓ ਭਾਈ ਮੇਰਾ ਇੰਨਾ ਬਣਦਾ ਸੀ, ਮੈਂ ਇੰਨਾ ਟੈਕਸ ਦੇਤਾ। ਡਾਕੂਮੈਂਟੇਸ਼ਨ ਤਾਂ ਹੁੰਦੀ ਹੋਈ ਆ ਵੀ ਆਹ ਲੋਡ ਆਏ ਸੀਗੇ ਆ ਇੰਨੇ ਦੇ, ਉਹ ਸਾਰਾ ਕੁਝ ਤੁਹਾਡੇ ਕੋਲ ਹੈਗਾ ਹੀ ਆ ਸਬੂਤ। ਨਹੀਂ ਦੇਖੋ, ਜੇ ਕੋਈ 80,000 ਦਾ ਤੁਹਾਨੂੰ 1099 ਦਿੰਦਾ ਤੇ ਉਹ ਤੁਸੀਂ ਕੰਮ 60,000 ਦਾ ਕੀਤਾ, ਤੇ ਇਹਦਾ ਮਤਲਬ ਵੀ ਜੇ ਕੱਲ ਨੂੰ ਤੁਸੀਂ ਕੋਰਟ ਦੇ ਵਿੱਚ ਵਕੀਲ ਲੈ ਕੇ ਚਲੇ ਜਾਓ, ਭਾਈ ਦੇ ਮੇਰੇ 20,000 ਜਿਹੜੇ ਉੱਤੇ ਮੈਨੂੰ ਤੂੰ ਦੱਸਿਆ ਵੀ ਮੈਂ ਦਿੱਤੇ, ਮੈਨੂੰ 20,000 ਤਾਂ ਦੇ, ਮੈਂ ਟੈਕਸ ਭਰ ਦੂੰਗਾ। ਮੈਨੂੰ ਤਾਂ ਮਿਲੇ ਨਹੀਂ ਜੀ, ਪੈਸੇ ਤਾਂ ਮੈਨੂੰ ਮਿਲੇ ਨਹੀਂ, ਟੈਕਸ ਤੂੰ ਮੈਨੂੰ ਕਹਿੰਦਾ ਭਰ ਦੇ, ਪੈਸੇ ਦੇ ਮੈਂ ਟੈਕਸ ਭਰ ਦੂੰਗਾ ਆਪੇ, ਕੋਈ ਨਹੀਂ। ਸਹੀ। ਗੁਰਪ੍ਰੀਤ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਆਪਣੇ ਜਿੱਦਾਂ ਅੱਗੇ ਭਾਈ ਕਹਿ ਰਹੇ ਸੀ ਕੋਮਰਬਿਲਿਟੀ ਕੈਨੇਡਾ ਦੇ ਫਸ ਗਏ, ਪਰ ਭਾਜੀ ਲੋਡ ਤਾਂ ਯਾਰ ਬ੍ਰੋਕਰ ਦੇ ਜਾਣਾ ਕੰਪਨੀਆਂ ਨੂੰ। ਜਦੋਂ ਬ੍ਰੋਕਰ ਨੂੰ ਆਪਾਂ MC ਨੰਬਰ ਦਿੰਦੇ ਆ, ਉਹਦੇ ਕੋਲ ਸਾਰਾ ਸਿਸਟਮ ਫੋਲ ਓਵਰ ਹੋ ਜਾਂਦਾ, ਕੰਪਨੀ ਕਿੱਥੇ ਦੀ ਹੈ, ਕਿੱਥੋਂ ਬਿਲੋਂਗ ਕਰਦੀ ਆ, ਤੇ ਕੰਪਨੀ ਦੀ ਲੋਡ ਤਾਂ ਹੀ ਲੈਂਦੀ ਨਾ ਜੇ ਬ੍ਰੋਕਰ ਦਿੰਦਾ ਵਾ। ਤੇ ਕੰਪਨੀਆਂ ਦਾ ਮਸਲਾ ਹੱਲ ਨਹੀਂ ਹੋ ਸਕਦਾ ਭਾਜੀ ਜਿੰਨਾ ਚਿਰ ਇਹ ਬ੍ਰੋਕਰ ਤੇ ਨਹੀਂ ਹੋ ਸਕਦਾ। ਨਹੀਂ ਭਾਜੀ, ਇਹ ਗੱਲ ਨਹੀਂ ਹੈਗੀ, ਇਹ ਗੱਲ ਹੈਗੀ ਆ ਜਦੋਂ ਤੁਸੀਂ ਡਬਲ ਬ੍ਰੋਕਰਿੰਗ ਹੁੰਦੀ ਆ ਉਦੋਂ ਇੱਥੇ ਇਹ ਸਾਰਾ ਕੰਮ ਹੁੰਦਾ ਆ। ਇਹ ਡਬਲ ਬ੍ਰੋਕਰਿੰਗ ਉਹ ਤਾਂ ਭਾਜੀ ਇਹ ਕਦੋਂ ਦੀ ਰੋਕਣ ਦੀ ਫਿਰਦੇ ਆ, ਉਹ ਤਾਂ ਰੁਕੀ ਨਹੀਂ ਹੁੰਦੀ ਇਹਨਾਂ ਕੋਲ। ਹੁਣ ਵੀ ਜੋ ਲੋਡ ਬੋਰਡ ਦੇ ਹਾਲ ਆ, ਉੱਥੇ ਤਾਂ ਲੋਡ ਮਿਲਦਾ ਲੋਕਾਂ ਦੇ ਕੋਲ ਵਾਧੂ ਲੋਡ ਆ ਭਾਜੀ, ਆਪਾਂ ਦੇਖਿਆ ਹੋਇਆ। ਨਹੀਂ ਭਾਜੀ, ਹੁਣ ਬ੍ਰੋਕਰ ਜਿਹੜੇ ਆ ਬਹੁਤ ਜ਼ਿਆਦਾ ਸਟ੍ਰਿਕਟ ਹੁੰਦੇ ਜਾ ਰਹੇ ਡਬਲ ਬ੍ਰੋਕਰੇਜ ਦੇ। ਜਿਹੜੀਆਂ ਟਰੱਕਿੰਗ ਕੰਪਨੀਆਂ ਡਬਲ ਬ੍ਰੋਕਰੇਜ ਕਰਦੀਆਂ, ਉਹ ਆ ਪਿਛਲੇ ਹਫ਼ਤੇ ਦੇ ਵਿੱਚ ਮੇਰੇ ਕੋਲ ਪਤਾ ਨਹੀਂ ਕਿੰਨੀਆਂ ਕੰਪਲੇਂਟਸ ਆਈਆਂ, ਉਹ ਜਿਹੜੀਆਂ ਕੈਰੀਅਰ 411 ਆ, ਇੱਕ ਹੁਣ ਹਾਈਵੇ ਕੋਈ ਐਪ ਆਈ ਆ, ਹਾਈਵੇ ਐਪ ਇੰਕ। ਹਾਂਜੀ ਉਹਦੇ ਤੋਂ ਭਾਜੀ ਜਾਣਾ ਪੈਂਦਾ, ਫੇਸ ਟਾਈਮ ਲਾਗਿਨ ਕਰਨਾ ਪੈਂਦਾ ਉਹਦਾ। ਹਾਂਜੀ, ਸੋ ਉਹ ਜਿਹੜੀ ਚੀਜ਼ ਹੈ ਨਾ, ਉਹ ਹੁਣ ਤੁਹਾਨੂੰ ਉੱਥੇ ਰਿਪੋਰਟਿੰਗ ਹੋਈ ਜਾ ਰਹੀ ਆ। ਰਿਪੋਰਟਿੰਗ ਹੋਣ ਦਾ ਮਤਲਬ ਇਹ ਆ ਕਿ ਤੁਹਾਨੂੰ ਜਿਹੜਾ ਆ ਆਲਮੋਸਟ ਕ੍ਰਿਪਲ ਕੀਤਾ ਜਾ ਰਿਹਾ ਜੇ ਕੋਈ ਬੰਦਾ ਡਬਲ ਬ੍ਰੋਕਰੇਜ ਕਰਦਾ। ਡਬਲ ਬ੍ਰੋਕਰੇਜ ਦਾ ਇੱਕ ਵਾਰੀ ਤਾਂ ਠੱਪਾ ਲੱਗ ਗਿਆ, ਤੁਹਾਨੂੰ ਕਿਸੇ ਬ੍ਰੋਕਰ ਨੇ ਲੋਨ ਨਹੀਂ ਦੇਣਾ ਹੈਗਾ, ਨੋ ਮੈਟਰ ਵਾਟ। ਸੋ ਡਬਲ ਬ੍ਰੋਕਰਿੰਗ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ, ਹੌਲੀ ਹੌਲੀ ਕੱਸਿਆ ਜਾ ਰਿਹਾ, ਟਾਈਮ ਲੱਗਣਾ, ਇਹ ਡੇ ਐਂਡ ਨਾਈਟ ਵਾਲਾ ਕੰਮ ਨਹੀਂ ਹੈਗਾ। ਸੋ ਇਟ ਇਜ਼ ਗੋਇੰ ਟੂ ਬੀ ਵੈਰੀ ਵੈਰੀ ਸਟ੍ਰਿਕਟ ਹੋ ਜਾਣਾ ਹੈ ਡਬਲ ਬ੍ਰੋਕਰੇਜ ਦਾ ਕੰਮ। ਤੇ ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਟਰੱਕਿੰਗ, ਜੇ ਹੁਣ ਇੱਥੋਂ ਮੰਨ ਲਓ ਕਿ ਲੋਕਲ ਲੋਡ ਜਾ ਰਿਹਾ ਤੇ ਉਹਨੂੰ ਕੈਨੇਡੀਅਨ ਕੰਪਨੀ ਕਾਲ ਕਰੂਗੀ, ਸਾਡੀ MC ਕੈਨੇਡਾ ਦੀ, ਅਸੀਂ ਕੈਨੇਡਾ ਦੇ ਕੈਰੀਅਰ ਆ, ਤੁਹਾਨੂੰ ਕੀ ਲੱਗਦਾ ਕਿ ਬ੍ਰੋਕਰ ਨੂੰ ਸਟਿਲ ਲੋਡ ਦਊਗਾ? ਕਦੀ ਵੀ ਨਹੀਂ ਦਊਗਾ। ਉਹਨੂੰ ਪਤਾ ਹੈ ਕਿ ਉਹਨੂੰ ਰੂਲਸ ਐਂਡ ਰੈਗੂਲੇਸ਼ਨ ਵੀ ਪਤਾ ਹੈ ਵੀ ਉਹਨੂੰ ਕਿਹਨੂੰ ਲੋਡ ਦੇਣਾ, ਕਿਹਨੂੰ ਨਹੀਂ ਦੇਣਾ। ਲੋਕਲ ਕੰਪਨੀਆਂ ਉਹ ਲੋਡ ਨੂੰ ਲੈਂਦੀਆਂ ਤੇ ਅੱਗੇ ਡਬਲ ਬ੍ਰੋਕਰ ਕਰਦੀਆਂ ਕੈਨੇਡੀਅਨ। ਇਦਾਂ ਹੋ ਰਿਹਾ। ਹਾਂ ਇਦਾਂ ਭਾਜੀ। ਫਿਰ ਹੁਣ ਜਦੋਂ ਬੰਦਾ ਫਸਦਾ ਵਾ ਤਾਂ ਫਿਰ ਉਹ ਕੈਰੀਅਰ ਕੰਪਨੀ ਨੂੰ ਫੜਨਾ ਜਿਹੜੀ ਵਿੱਚ ਮਤਲਬ ਲੋਡ ਦੇ ਰਹੀ ਆ ਉਹਨਾਂ ਨੂੰ। ਮੈਂ ਪਰ ਕੈਨੇਡਾ ਵਾਲੇ ਕੀ ਕਰਦੇ? ਦੂਜਿਆਂ ਦਾ ਵੀਜ਼ਾ ਕੱਟਦੇ ਆ ਡਰਾਈਵਰਾਂ ਦਾ। ਡਰਾਈਵਰ ਦਾ ਭਾਜੀ ਕੋਈ ਕਸੂਰ ਨਹੀਂ ਹੁੰਦਾ, ਡਰਾਈਵਰ ਦਾ ਵਿਚਾਰਾ ਫ੍ਰੀ ਚ ਰਹਿਣਾ ਜਾਂਦਾ। ਠੀਕ ਆ, ਤੁਸੀਂ ਲੋਕ ਡਬਲ ਦੀ ਗੱਲ ਕਰਦੇ ਆ, ਉਹ ਡਰਾਈਵਰ ਦੀ ਮਜਬੂਰੀ ਬਣ ਜਾਂਦੀ ਜਦੋਂ ਜਾ ਕੇ ਅਗਲੇ ਨੂੰ ਰੀਸਕੇਜੂਲ ਅਪਾਇੰਟਮੈਂਟ ਕਰਕੇ 2 ਦਿਨ ਉੱਧਰ ਬਹਿਣਾ ਪੈ ਜਾਂਦਾ। ਮੈਂ ਉੱਧਰ ਜਾ ਕੇ 2 ਦਿਨ ਬਹਿਣਾ, ਮੈਂ ਕੀ ਕਰਾਂ, ਕਿੱਧਰ ਫਸਿਆ ਕਰਾਂ ਕਿ ਨਹੀਂ। ਇੱਥੇ ਮੈਂ ਤੁਹਾਡੇ ਨਾਲ ਭਾਜੀ ਸਹਿਮਤ ਨਹੀਂ ਹੈਗਾ। ਇੱਥੇ ਤਾੜੀ ਦੋਨੋਂ ਹੱਥਾਂ ਨਾਲ ਵੱਜਦੀ ਆ। ਮੈਂ ਅੱਜ ਤੱਕ ਜਿੰਨੀਆਂ ਵੀ ਕੰਪਨੀਆਂ ਦੇ ਨਾਲ ਮੇਰੀ ਮੁਲਾਕਾਤ ਹੋਈ ਆ, ਮੈਜੋਰਟੀ ਜਿਹੜੀਆਂ ਕੰਪਨੀਆਂ ਸਹੀ ਚੱਲਦੀਆਂ, ਉਹਨਾਂ ਨੂੰ ਵੈਰੀ ਹਾਰਡ ਟਾਈਮ ਆਪਣਾ ਪੰਜਾਬੀ ਡਰਾਈਵਰ ਹਾਇਰ ਕਰਨ ਦੇ ਵਿੱਚ ਵੈਰੀ ਹਾਰਡ ਟਾਈਮ ਹੋ ਰਿਹਾ, ਕਿਉਂਕਿ ਜਿਹੜਾ ਵੀ ਡਰਾਈਵਰ ਆਉਂਦਾ ਉਹ ਕਹਿੰਦਾ ਮੈਂ ਡਬਲ ਲੌਗ ਬੁੱਕ ਚਲਾਉਣੀ ਆ, ਜੇ ਦੇਣੀ ਆ ਤਾਂ ਠੀਕ ਆ, ਨਹੀਂ ਤਾਂ ਸਤਿ ਸ੍ਰੀ ਅਕਾਲ। ਸੋ ਇਹ ਚੀਜ਼ ਕਾਮਨ ਹੈ ਇਸ ਵੇਲੇ ਕਿ ਪੰਜਾਬੀ ਡਰਾਈਵਰ ਜਿਹੜਾ ਡਬਲ ਲੌਗ ਬੁੱਕ ਤੋਂ ਬਿਨਾਂ ਕੰਪਨੀ ਕੋਲ ਕੰਮ ਨਹੀਂ ਕਰਦਾ, ਔਰ ਕੰਪਨੀਆਂ ਨੂੰ ਹਾਰਡ ਟਾਈਮ ਹੁੰਦਾ ਆਪਣਾ ਡਰਾਈਵਰ ਲੱਭਣ ਦੇ ਵਿੱਚ। ਇਹ ਰਿਐਲਿਟੀ ਅੱਜ ਦੀ, ਠੀਕ ਆ। ਸੋ ਇਹ ਆਪਾਂ ਨਹੀਂ ਕਹਿ ਸਕਦੇ ਕਿ ਮਜਬੂਰੀ ਆ, ਮਜਬੂਰੀ ਨਹੀਂ ਗੀ। ਮਜਬੂਰੀ ਕੰਪਨੀ ਵੀ ਇਦਾਂ ਦੀਆਂ ਹੈਗੀਆਂ ਜਿਹੜੀਆਂ ਕਿ ਡਰਾਈਵਰ ਕੋਲ ਇਦਾਂ ਕੰਮ ਕਰਾਉਣੀਆਂ, ਠੀਕ ਆ, ਤੇ ਡਰਾਈਵਰ ਵੀ ਇਦਾਂ ਦੇ ਹੈਗੇ ਜਿਹੜੇ ਕਿ ਕੰਪਨੀਆਂ ਕੋਲੋਂ ਇਦਾਂ ਠੋਕ ਕੇ ਕੰਮ ਮੰਗਦੇ ਆ। ਸੋ ਇਹ ਆਪਾਂ ਦੋਨੋਂ ਹੱਥਾਂ ਨਾਲ ਤਾਲੀ ਵੱਜਦੀ ਆ, ਦੋਨੋਂ ਪਾਸੇ ਖਰਾਬੀ ਹੈਗੀ ਆ, ਦੋਨੋਂ ਪਾਸੇ ਚੰਗੇ ਬੰਦੇ ਵੀ ਹੈਗੇ ਆ। ਬਿਲਕੁਲ ਜੀ ਜੀ। ਅਗਲੇ ਕਾਲ ਪਰਮਜੀਤ। ਸਤਿ ਸ਼੍ਰੀ ਅਕਾਲ ਭਾਜੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿਹੜੀ ਤੁਸੀਂ ਕਹਿੰਦੇ ਨਾ ਵੀ ਕੈਨੇਡੀਅਨ ਕੰਪਨੀਆਂ ਇੱਥੇ ਆ ਕੰਮ ਨਹੀਂ ਕਰ ਸਕਦੀਆਂ, ਸਾਡੇ ਹੈਗੀਆਂ ਇੱਥੇ 2 ਕੰਪਨੀਆਂ ਉੱਪਰ ਲੀਗਲੀ ਕੰਮ ਕਰਦੀਆਂ ਨੇ। ਉਹ ਮੇਰਾ ਹਾਲ ਗ੍ਰੈਂਡਫਾਦਰ ਰੂਲ ਆ, ਬਹੁਤ ਪੁਰਾਣੀਆਂ ਕੰਪਨੀਆਂ ਨੇ। ਉਸ ਵੇਲੇ ਚੱਕਰ ਨਹੀਂ ਸੀ ਹੁੰਦਾ ਵੀ ਤੁਸੀਂ ਹਾਂ, ਤੇ ਉਹ ਸਾਡੇ ਚੱਲਦਾ ਇੱਥੋਂ ਵਾਸ਼ਿੰਗਟਨ ਚ ਚੱਕ ਕੇ ਵਾਸ਼ਿੰਗਟਨ ਚ ਹੀ ਲਾਉਂਦੀਆਂ ਉਹ ਚਿੱਪ ਦੇ ਲੋਡ, ਤੇ ਉਹਨਾਂ ਹਾਇਰ ਵੀ ਇੱਥੇ ਦੇ ਬੰਦਿਆਂ ਨੂੰ ਕਰਦੀਆਂ ਨੇ। ਹਾਂਜੀ ਭਾਜੀ, ਇਹ ਜਿਹੜੀ ਚੀਜ਼ ਹੈ ਨਾ, ਇਹ ਕਈ ਕੰਪਨੀਆਂ ਜਿਹੜੀਆਂ ਨਾ ਕ੍ਰਾਸ ਬਾਰਡਰ ਦੋਨੋਂ ਪਾਸੇ ਹੈਗੀਆਂ। ਸਾਡੇ ਕੋਲ ਉੱਧਰ ਮਿਸ਼ੀਗਨ ਦੇ ਵਿੱਚ ਵੀ ਕੰਪਨੀਆਂ ਹੈਗੀਆਂ ਜਿਹੜੀਆਂ ਉੱਧਰ ਬਰੈਂਪਟਨ ਚ ਵੀ ਉਹੀ ਸੇਮ ਕੰਪਨੀ ਆ, ਤੇ ਇੱਧਰ ਵੀ ਉਹੀ ਸੇਮ ਕੰਪਨੀ। ਉਹਨਾਂ ਦਾ ਡੌਕ ਇੱਧਰ ਆ, ਉਹਨਾਂ ਦੇ ਡਰਾਈਵਰ ਇੱਧਰ ਆ, ਉਹਨਾਂ ਦਾ ਸਾਰਾ ਬੇਸ ਇੱਧਰ ਆ। ਸੋ ਉਹ ਬਹੁਤ ਕੰਪਨੀਆਂ ਹੈਗੀਆਂ ਜਿਹੜੀਆਂ ਦੋਨੋਂ ਸਾਈਡ ਕੰਟਰੀ ਦੇ ਚੱਲਦੀਆਂ ਹੈਗੀਆਂ। ਉਹ ਕਈ ਵਾਰੀ ਭੁਲੇਖੇ 'ਚ ਵੀ ਇਹ ਹੁੰਦਾ ਕਿ ਕਈ ਲੋਕਾਂ ਨੂੰ ਇਹ ਹੁੰਦਾ ਵੀ ਉਹੀ ਕੰਪਨੀ ਉੱਧਰ ਜਾਂਦੀ, ਉਹੀ ਸ਼ਾਇਦ ਇੱਦਾਂ ਕਰਦੇ ਆ, ਪਰ ਨਹੀਂ।
ਦੇਖੋ ਅਸੀਂ ਕਿਸੇ ਦੇ ਅੰਦਰ ਦੀ ਬਿਜ਼ਨਸ ਦੀ ਜਿਹੜੀ ਉਹਨਾਂ ਦੀ ਟੈਕਨੀਕ ਹੈਗੀ ਹੈ ਜਾਂ ਬਿਜ਼ਨਸ ਦਾ ਜਿਹੜਾ ਉਹਨਾਂ ਦਾ ਸਟਰਕਚਰ ਹੈਗਾ ਸਾਨੂੰ ਨਹੀਂ ਪਤਾ। ਕਿਸੇ ਕੰਪਨੀ ਦਾ ਆਪਾਂ ਨੂੰ ਨਹੀਂ ਪਤਾ ਵੀ ਉਹਨਾਂ ਦਾ ਸਟਰਕਚਰ ਕੀ ਹੈਗਾ, ਉਹਨਾਂ ਨੇ ਕੀ ਫਾਈਲਿੰਗ ਕੀਤੀ ਹੈ, ਕਿੱਦਾਂ ਕੀਤਾ ਹੈ। ਸਾਡੇ ਆਪਣੇ ਸਾਰੇ ਹੈਗੇ ਆ ਬਹੁਤ ਜਿਹੜੇ ਆ ਕਿ ਆਪਾਂ ਨੂੰ ਕਰ ਸਕਦੇ ਆ, ਇੱਦਾਂ ਕੰਮ ਕਰ ਸਕਦੇ ਆ, ਪਰ ਉਹਨੂੰ ਸਹੀ ਸਟਰਕਚਰ ਦੇ ਵਿੱਚ ਕੰਮ ਕਰਨਾ ਪੈਂਦਾ। ਜੀ ਧੰਨਵਾਦ ਜੀ। ਓਕੇ ਭਾਈ, ਓਕੇ ਭਾਈ, ਸਤਿ ਸ਼੍ਰੀ ਅਕਾਲ। ਰਾਜਵਿੰਦਰ ਜੀ। ਹਾਂਜੀ ਭਾਜੀ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰੇ ਨਾ 2 ਸਵਾਲ ਹੈਗੇ ਆ ਜੀ ਜੀ। ਹਾਂਜੀ, ਜਿੱਦਾਂ ਡਰਾਈਵਰ ਜਿਵੇਂ ਕੋਈ ਕੰਮ ਕਰਦਾ ਜੀ, ਜਿਵੇਂ ਉਹ ਪੈਸੇ ਨਹੀਂ ਦੇ ਰਹੇ ਤੇ ਉਹਨਾਂ ਬੈਂਕਰਪਸੀ ਵੀ ਨਾ ਕੀਤੀ ਹੋਵੇ, ਤੇ ਆਪਾਂ ਕਿੱਦਾਂ ਲੈ ਸਕਦੇ ਹਾਂ ਪੈਸੇ? ਉਹਨਾਂ ਨੇ 1099 ਤੇ ਸੀ 1099 W2 1099। ਹਾਂਜੀ ਸੌਰੀ ਜੀ, ਫਿਰ ਤਾਂ ਉਹ ਕੀ ਕੋਸ਼ਿਸ਼ ਹੀ ਆ, ਤੁਸੀਂ ਲੇਬਰ ਕੋਡ ਲੇਬਰ ਡਿਪਾਰਟਮੈਂਟ 'ਚ ਜਾ ਸਕਦੇ ਹਾਂ। ਨਹੀਂ, W2 ਤੇ ਹੈ। ਹਾਂਜੀ, ਬੈਂਕਰਪਸੀ ਨਹੀਂ ਕੀਤੀ ਹੋਈ ਭਾਜੀ। ਪ੍ਰੋਬਲਮ ਇਹ ਆ ਕਿ 1099 ਦੀ ਪ੍ਰੋਬਲਮ ਆ। ਦੇਖੋ ਉਹਦੇ ਵਿੱਚ ਤੁਸੀਂ ਵੀ ਫਸਦੇ ਹੈਗੇ, ਬਿਕਾਜ਼ ਐਜ਼ ਅ EMPLOYEE ਤੁਸੀਂ 1099 ਨਹੀਂ ਲੈ ਸਕਦੇ। ਕੱਲ ਨੂੰ ਐਕਸ਼ਨ ਕੈਨ, ਇਸੇ ਕਰਕੇ ਜਿਹੜੇ ਨਾ, ਇਸੇ ਕਰਕੇ ਅਸੀਂ ਬਾਰ-ਬਾਰ ਰੌਲਾ ਪਾਉਂਦੇ ਆ ਕਿ ਭਾਈ ਡਰਾਈਵਰਾਂ ਨੂੰ ਕਹਿੰਦੇ 1099 ਦੇ ਕੰਮ ਨਾ ਕਰੋ, ਨਾ ਕਰੋ, ਨਾ ਕਰੋ, ਕਿਉਂਕਿ ਇਹੋ ਜਿਹੀਆਂ ਸਿਚੁਏਸ਼ਨਾਂ ਜਾਣ ਕੇ ਤੁਸੀਂ ਥੋੜਾ ਜਿਹਾ ਟੈਕਸ ਬਚਾਉਣ ਦੀ ਖਾਤਰ ਸਾਲ ਦੇ ਵਿੱਚ ਜੇ 10,000 ਤੁਸੀਂ ਉੱਦਾਂ ਮਰਵਾ ਲਿਆ ਤੇ ਉਹ ਫਿਰ ਕਿੱਥੇ ਗਿਆ? ਨਹੀਂ ਆ ਹੁਣ ਮੁੰਡਾ ਦੱਸ ਕੇ ਤੇ ਗਿਆ ਹੈ ਵੀ ਤੁਹਾਡਾ ਪੈਸਾ ਵੀ ਗਿਆ, ਤੁਹਾਡਾ ਰਿਟਾਇਰਮੈਂਟ ਵੀ ਗਈ, ਤੁਹਾਡੀ ਅਨਇੰਪਲੋਇਮੈਂਟ ਬੈਨੀਫਿਟ ਵੀ ਗਏ, ਤੁਹਾਡੀਆਂ ਇੰਸ਼ੋਰੈਂਸ, ਹਰ ਚੀਜ਼। ਯੂ ਆਰ ਲੂਜ਼ਿੰਗ ਬਿਗ ਟਾਈਮ। ਜਿੰਨੇ ਵੀ ਬੰਦੇ 1099 ਕੰਮ ਕਰਦੇ ਆ, ਯੂ ਆਰ ਲੂਜ਼ਿੰਗ। ਤੁਸੀਂ ਕੋਈ ਟੈਕਸ ਨਹੀਂ ਸੇਵ ਕਰ ਰਹੇ। ਹਾਂ, ਅਨਲੈਸ ਤੁਸੀਂ ਐਕਚੁਅਲ ਚ ਇੰਡੀਪੈਂਡੈਂਟ ਕੰਟਰੈਕਟਰ ਦੀ ਤਰ੍ਹਾਂ ਕੰਮ ਕਰ ਰਹੇ ਆ, ਦੈਨ ਇਟ ਮੇਕਸ ਸੈਂਸ। ਤੁਸੀਂ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਹੈਗਾ ਉਹ ਤਾਂ ਕਰੂਗਾ ਹੀ ਕਰੂਗਾ ਇੰਡੀਪੈਂਡੈਂਟ ਕੰਟਰੈਕਟਰ ਦੇ ਨਾਲ, ਠੀਕ ਹੈ ਨਾ। ਜਿਹੜਾ ਹੁਣ EMPLOYEE ਹੈਗਾ ਕੀਤਾ ਹੁੰਦਾ ਤੇ ਬੈਂਕਰਪਸੀ ਵੀ ਕਰ ਦੇਣਾ, ਫਿਰ ਲੇਬਰ ਕੋਡ ਤੁਹਾਡੇ ਨਾਲ ਆ। ਤੁਹਾਨੂੰ ਅਨਪਲਾਈਮੈਂਟ ਮਿਲਣੀ ਸੀ ਭਾਜੀ, ਅਨਇੰਪਲੋਇਮੈਂਟ ਵੀ ਮਿਲਣੀ, ਲੇਬਰ ਕੋਡ ਨਾਲ ਆ ਤੁਹਾਡੇ। ਦੂਜੇ ਨੰਬਰ ਤੇ ਇਹ ਆ ਵੀ ਸਾਡੇ ਬਹੁਤ ਵਾਰ ਕਾਲਸ ਕਰਦੇ, ਭਾਜੀ ਮੇਰੀ ਬਾਂਹ ਟੁੱਟ ਗਈ, ਟਰੱਕ ਉਲਟ ਗਿਆ ਸੀ, ਐਕਸੀਡੈਂਟ ਹੋ ਗਿਆ ਕਿਤੇ ਕੋਈ। ਸੋ ਜੇ ਤੁਸੀਂ W2 ਤੇ ਆ, ਕੰਪਨੀ ਦੀ ਵਰਕਰਸ ਕੌਮ ਆ, ਤੁਹਾਨੂੰ ਉਹ ਪੈਸੇ ਮਿਲੂਗੇ, ਹਨਾ। ਤੇ ਇਹ ਜ਼ਰੂਰ ਹੈਗਾ। ਸੋ ਪਰ ਤੁਸੀਂ ਫਿਰ ਵੀ ਲੇਬਰ ਡਿਪਾਰਟਮੈਂਟ ਜਾ ਕੇ ਕੰਪਲੇਨ ਕਰ ਸਕਦੇ ਆ, ਪਰ ਉਹਦਾ ਨੈਗੇਟਿਵ ਪੁਆਇੰਟ ਤੁਹਾਨੂੰ ਰਮਨ ਭਾਜੀ ਹੁਣੀ ਦੱਸਦਾ ਹੈ। ਜੋ ਭਾਜੀ ਪ੍ਰੋਬਲਮ ਕੀ ਹੈ ਨਾ, ਪ੍ਰੋਬਲਮ ਇਹ ਆ ਜੇ ਤੁਸੀਂ W2 ਤੇ ਹੈਗੇ ਆ, ਤੁਹਾਡਾ ਟੈਕਸ ਕੱਟਿਆ ਗਿਆ ਹੈਗਾ, ਜਿਹੜਾ EDD ਦਾ ਟੈਕਸ ਹੈਗਾ ਆ, ਇਹ ਕਿਸੇ ਵੀ ਬੈਂਕਰਪਸੀ ਚ ਮਾਫ ਨਹੀਂ ਹੁੰਦਾ। ਬਿਲਕੁਲ। ਸੋ ਤੁਹਾਡਾ ਜਿਹੜਾ ਹੱਕ ਉਹਨਾਂ ਨੇ ਲਿਆ ਆ, ਤੁਹਾਡਾ ਮਿਲਣਾ ਹੀ ਮਿਲਣਾ ਉਹ ਮਿਲਣਾ ਹੀ ਮਿਲਣਾ। ਤੇ ਦੂਜੀ ਗੱਲ ਇਹ ਆ, ਮੈਂ ਸਾਰੇ ਡਰਾਈਵਰਾਂ ਨੂੰ ਇੱਕ ਗੱਲ ਹੱਥ ਜੋੜ ਕੇ ਬੇਨਤੀ ਕਰੂੰਗਾ, ਭਰਾ ਮੇਰਿਓ, ਜੇ ਤੁਹਾਨੂੰ 2 ਹਫ਼ਤੇ ਤੋਂ ਵੱਧ ਪੈਸੇ ਨਹੀਂ ਮਿਲਦੇ ਤਾਂ ਹੋਰ ਕਿਤੇ ਕੰਮ ਦੇਖ ਲਓ। ਮੈਨੂੰ 3-3 ਮਹੀਨਿਆਂ ਦੇ, 4-4 ਮਹੀਨਿਆਂ ਦੇ $15,000 ਸਾਡਾ ਮਾਰ ਲਿਆ। ਇੰਨੇ ਮਹੀਨੇ ਕਿੱਥੋਂ ਵੇਟ ਕਰਦੇ ਆ ਤੁਸੀਂ? ਕਿਉਂ ਵੇਟ ਕਰਦੇ ਇੰਨੇ ਮਹੀਨੇ ਵੀ ਤੁਹਾਨੂੰ ਚੈੱਕ ਨਹੀਂ ਮਿਲਿਆ? ਜੇ ਤੁਹਾਨੂੰ 2 ਹਫ਼ਤੇ ਬਾਅਦ ਚੈੱਕ ਨਹੀਂ ਮਿਲਦਾ, ਡੈਫੀਨਿਟਲੀ ਫਾਈਂਡ ਅ ਨਿਊ ਕੰਪਨੀ। ਜੀ ਨਾਲੇ ਦੱਸਦਾ ਗਏ ਆ ਰਮਨ ਜੀ, ਆਪਣੇ ਜਿਹੜੇ ਪਹਿਲੇ ਕਾਲਰ ਆਏ ਸੀ, ਕੰਮ ਦਾ ਘੱਟ ਕੀਤਾ, ਬਾਅਦ ਚ ਟੈਕਸ ਫੇਰ ਵੱਧ ਦੇਣ ਦੇ ਲਈ ਉਹਨਾਂ ਨੇ 1099 ਵੱਡੇ ਇਸ਼ੂ ਕਰਤੇ, ਫਿਰ ਟੈਕਸ ਫੇਰ ਤੁਹਾਨੂੰ ਜ਼ਿਆਦਾ ਹੀ ਦੇਣਾ ਪੈ ਗਿਆ। ਹਰਜੋਤ ਭਾਜੀ, ਇੱਕ ਹੋਰ ਗੱਲ ਆ, ਸਾਡੇ ਕੋਲ ਨਾਪਟਾ ਦੇ ਵਿੱਚ ਡਰਾਈਵਰ ਦੀ ਮੈਂਬਰਸ਼ਿਪ ਬਿਲਕੁਲ ਫ੍ਰੀ ਆ, ਕੋਈ ਚਾਰਜ ਨਹੀਂ ਹੈਗਾ। ਤੁਸੀਂ ਨਾਪਟਾ ਦੀ ਮੈਂਬਰਸ਼ਿਪ ਲਓ, ਜਿਹੜੀਆਂ ਨਾਪਟਾ ਦੀਆਂ ਮੈਂਬਰ ਕੰਪਨੀਆਂ ਹੈਗੀਆਂ ਉਹਨਾਂ ਕੋਲ ਜੌਬਾਂ ਕਰੋ। ਜੇ ਤੁਹਾਨੂੰ ਕੋਈ ਤੰਗੀ ਤਕਲੀਫ ਆਉਂਦੀ, ਪ੍ਰੋਬਲਮ ਆਉਂਦੀ ਆ, ਅਸੀਂ ਸਟੈਂਡ ਬਾਏ ਕਰ ਰਹੇ ਹਾਂ, ਅਸੀਂ ਤੁਹਾਡੇ ਨਾਲ ਆ। ਜੀ ਸੁਖਚੈਨ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ 1-2 ਗੱਲਾਂ ਸ਼ੇਅਰ ਕਰਨੀਆਂ ਸੀਗੀਆਂ। ਇੱਕ ਤਾਂ ਇਹ ਬਾਈ ਜੀ ਪਿੱਛੇ ਕਹਿ ਕੇ ਗਏ ਸੀਗੇ ਵੀ 1099 ਤੇ ਕੰਮ ਕਰਕੇ ਪ੍ਰੋਬਲਮ ਆਉਂਦੀ ਹੈ। ਪ੍ਰੋਬਲਮ 1099 ਤੇ ਕੰਮ ਕਰਕੇ ਨਹੀਂ ਪ੍ਰੋਬਲਮ ਆਉਂਦੀਆਂ। ਪ੍ਰੋਬਲਮ ਇਹ ਹੁੰਦੀਆਂ ਵੀ ਜਦੋਂ ਆਪਾਂ ਉਹ ਡਰਾਈਵਿੰਗ ਇਲੀਗਲ ਕੀਤੀ ਹੁੰਦੀ ਆ, ਆਪਾਂ ਕਹਿੰਦੇ ਚੱਲ ਕੋਈ ਨਾ ਪੈਸੇ ਲੈ ਲੈਂਦੇ ਆ, ਕੋਈ ਨਾ ਪੈਸੇ ਲੈ ਲੈਂਦੇ ਆ, ਤੇ ਕੰਪਨੀ ਦੀ ਤਾਂ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਸ਼ਿਕਾਰੀ ਹੁੰਦਾ ਉਹ ਤੁਹਾਡੇ ਤੇ ਵਾਰ ਕਰਦਾ, ਉਸ ਕਰਕੇ ਉਹ ਪੈਸੇ ਸਾਡੇ ਸਟੱਕ ਕਰਦਾ, ਤੇ ਫਿਰ ਬੰਦਾ ਨਾ ਕਿਸੇ ਆਪਦੀ ਸ਼ਰਮ ਦੇ ਮਾਰੇ ਕੋਰਟ ਕਚਹਿਰੀ 'ਚ ਜਾਣ ਤੋਂ ਡਰਦਾ। ਦੂਜੀ ਆਪਸ਼ਨ ਸੀਗੀ, ਆਪਣੀ ਗੱਲ ਕਰ ਰਹੇ ਸੀਗੇ ਵੀ ਜਿਹੜੇ 1099 ਜਾਂ ਉਹਦੇ ਤੇ ਕੰਮ ਕਰੀਏ, ਵੀ ਆਪਾਂ ਉਹਦੇ 'ਚ ਪ੍ਰੋਬਲਮ ਕੀ ਆਉਂਦੀ ਆ ਵੀ ਜਦੋਂ CPA ਕੋਲੇ ਜਾਂਦੇ ਆ, ਮੇਰੇ ਨਾਲ ਵੀ ਹੋਇਆ 2-4 ਵਾਰੀ ਕੇਸ ਵੀ ਕੰਪਨੀ ਨੇ 1099 ਜ਼ਿਆਦਾ ਜਾਰੀ ਕਰਤਾ, ਤੇ ਜਦੋਂ ਮੈਂ ਟੈਕਸ ਰਿਟਰਨ ਫਾਈਲ ਕਰਨ ਗਿਆ ਤੇ CPA ਕਹਿੰਦਾ ਯਾਰ ਮੈਂ ਉਹਨੂੰ ਕਿਹਾ ਮੇਰਾ ਘੱਟ ਭਰਨਾ ਵੀ ਮੇਰੇ ਕੋਲ ਸਾਰੀ ਡਿਟੇਲ ਹੈਗੀ ਹੈ, ਮੈਂ ਕਿੰਨੇ ਪੈਸੇ ਕੰਪਨੀ ਤੋਂ ਕਮਾਏ। ਕਹਿੰਦਾ ਮੈਂ ਤਾਂ ਭਰ ਨਹੀਂ ਸਕਦਾ ਤੇਰਾ 1099 ਇੰਨੇ ਦਾ। ਮੈਂ ਕਿਹਾ ਕੋਈ ਨਾ, ਮੈਂ CPA ਬਦਲ ਦੂੰਗਾ, ਦੈਟਸ ਨੋ ਮੈਟਰ, ਵੱਡਾ ਮੈਟਰ ਨਹੀਂ ਹੈਗਾ। ਕਹਿੰਦਾ ਚੱਲ ਭਰ ਦਿੰਦੇ, ਤੂੰ ਦੱਸ ਕਿੰਨੇ ਕਮਾਇਆ? ਮੈਂ ਕਿਹਾ ਮੈਂ ਇੰਨੇ ਕਮਾਏ, ਇੰਨੇ ਬੈਂਕ 'ਚ ਆਇਆ। ਉਹਦੇ ਕਹਿਣਾ ਇਹੀ ਚਾਹੀਦਾ ਵੀ ਜੇ ਕਹਿਣਾ ਇਹ ਚਾਹੁੰਦਾ ਵੀ ਜਿਹੜਾ ਤੁਸੀਂ
ਜਿਹਦੇ ਬੰਦੇ ਕੋਲੇ ਆਪਣੇ ਸਬੂਤ ਆ, ਕਿਉਂਕਿ ਆਲਮੋਸਟ ਜਿਹੜਾ ਪੈਸਾ ਆਪਣੇ ਬੈਂਕ 'ਚ ਆਉਂਦਾ ਤੇ ਆਲਮੋਸਟ ਚੈੱਕ ਰਾਹੀਂ ਆਉਂਦਾ, ਤੇ ਉਸ ਕਰਕੇ ਸਾਰਾ ਐਵੀਡੈਂਸ ਹੁੰਦਾ, ਤੇ ਜਿਹੜਾ ਪੈਸਾ ਤੁਸੀਂ ਕਮਾਇਆ ਉਹਦਾ ਟੈਕਸ ਭਰ ਦਿਓ। ਕੰਪਨੀ ਜਿਹੜੀਆਂ ਮੋਸਟਲੀ ਕੀ ਕਰ ਰਹੀਆਂ ਅਸਲ ਵਿੱਚ, ਕਿ ਜਿਹੜੇ ਡਰਾਈਵਰ ਨੇ ਰੋਡ ਤੇ ਐਕਸਪੈਂਸਿਸ ਕੀਤੇ ਹੁੰਦੇ ਆ, ਕੋਈ ਲੰਪਰ ਦਿੱਤੀ ਆ, ਕੋਈ ਟਰੱਕ ਖਰਾਬ ਹੋ ਗਿਆ, ਉਹਦਾ ਪੈਸਾ ਦਿੱਤਾ ਹੁੰਦਾ, ਪਰੰਤੂ ਉਹ ਡਰਾਈਵਰ ਨੂੰ ਆ ਕੇ ਬਾਅਦ ਚ ਕਲੇਮ ਮਿਲ ਜਾਂਦਾ। ਕੰਪਨੀਆਂ ਉਹ ਵੀ ਪਾ ਕੇ ਵਿੱਚ ਐਡ ਕਰਕੇ 1099 ਜਾਰੀ ਕਰ ਰਹੀਆਂ, ਜਾਣੀ ਕਿ ਡਰਾਈਵਰ ਦੇ ਪੱਲੇ ਪਾ ਰਹੀਆਂ। ਪਰੰਤੂ ਡਰਾਈਵਰ ਨੂੰ ਨਹੀਂ ਚਾਹੀਦਾ ਵੀ ਉਹਦਾ ਟੈਕਸ ਦਿਓ, ਤੇ ਉਹਦਾ ਆਪਦਾ ਜਿਹੜੀ ਇਨਕਮ ਉਹਦਾ ਟੈਕਸ ਦੇ ਦਿਓ। ਤੇ ਇੱਕ ਲਾਸਟ ਪੁਆਇੰਟ ਰਹਿ ਗਿਆ ਸੀਗਾ ਜਿਹੜਾ EDD ਦਾ ਮੁੱਦਾ ਚੱਲਦਾ ਹੁੰਦਾ, ਵੀ EDD ਤੁਹਾਨੂੰ ਵਰਕਰ ਕੌਮ ਦੇਊਗੀ ਕਿ ਨਾ ਦੇਊਗੀ। ਜੇ ਤੁਹਾਡਾ ਪ੍ਰੋਪਰ ਭਾਵੇਂ ਦੀ 1099 ਤੇ ਕੰਮ ਕੀਤਾ, ਚਾਹੇ 10W2 ਤੇ ਕੰਮ ਕੀਤਾ, ਜੇ ਤੁਹਾਡੀ ਟੈਕਸ ਰਿਟਰਨ ਫੁੱਲ ਫਾਈਲ ਕੀਤੀ ਹੋਈ ਆ, ਜਿੰਨਾ ਤੁਹਾਡਾ ਪੈਸਾ ਅਮਰੀਕਾ 'ਚ ਤੁਸੀਂ ਕਮਾਇਆ ਪਰ ਈਅਰ, ਤੇ EDD ਤੋਂ ਤੁਸੀਂ ਕਲੇਮ ਮੰਗ ਸਕਦੇ ਹੋ। ਤੁਹਾਨੂੰ ਪ੍ਰੋਪਰ ਡਿਟੇਲ ਦੇਣੀ ਪਊਗੀ, ਭਾਵੇਂ ਦੀ ਤੁਸੀਂ 1099 ਤੇ ਕੰਮ ਕੀਤਾ ਤੇ ਚਾਹੇ W2 ਤੇ ਕੰਮ ਕੀਤਾ। ਮੇਰਾ ਇੰਨਾ ਕਿ ਮੈਸੇਜ। ਨਹੀਂ ਭਾਜੀ, ਇਸ ਗੱਲ ਦੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ। ਜਦੋਂ ਤੁਸੀਂ 1099 ਤੇ ਕੰਮ ਕਰਦੇ, ਤੁਸੀਂ ਅਨਇੰਪਲੋਇਮੈਂਟ ਇੰਸ਼ੋਰੈਂਸ ਨਹੀਂ ਪੇ ਕਰਦੇ ਉਦੋਂ EDD, ਇਸ ਕਰਕੇ ਤੁਹਾਨੂੰ EDD ਦੇ ਵਿੱਚੋਂ ਕੋਈ ਕਲੇਮ ਨਹੀਂ। ਉਹ ਉਹਨਾਂ ਨੇ ਨਾ, ਆਪਾਂ ਮੈਂ ਚੈੱਕ ਕਰ ਲੂੰਗਾ, ਆਪਣੇ ਮੁੰਡੇ ਹੈਗੇ EDT 'ਚ ਵੀ ਕੰਮ ਕਰਦੇ, ਪਰ ਇਹ ਕਈਆਂ ਨੂੰ ਇਹ ਭੁਲੇਖਾ ਆ, ਕਿਉਂਕਿ ਕੋਵਿਡ ਦੇ ਦੌਰਾਨ ਜਿਹੜੀ ਗਵਰਨਮੈਂਟ ਨੇ ਇਹ ਕਹਿਤਾ ਸੀ ਵੀ ਚਾਹੇ ਤੁਸੀਂ ਉਹ ਐਮਰਜੈਂਸੀ ਸੀਗੀ, ਸਿਰਫ ਐਮਰਜੈਂਸੀ, ਉਹਦੇ ਸਿਰਫ ਐਕਸੈਪਸ਼ਨ ਸੀਗੀ। ਤੇ ਆਪਾਂ ਸਾਡੇ ਜਿਹੜੀ EDD ਆ ਨਾ, EDD ਸਿਰਫ ਤੁਹਾਨੂੰ ਕਲੇਮ ਦਿੰਦੀ ਆ ਜੇ ਤੁਸੀਂ EDD ਦਾ ਟੈਕਸ। ਇਸੇ ਕਰਕੇ ਕਹੀਦਾ ਜੇ ਤੁਸੀਂ W2 ਲੈਂਦੇ ਆ, ਐਵਰੀ ਵੀਕ ਜਾਂ ਐਵਰੀ 2 ਵੀਕਸ ਤੁਹਾਨੂੰ ਤੁਹਾਡਾ ਪੇ ਸਟੱਬ ਮਿਲਦਾ। ਪੇ ਸਟੱਬ ਤੇ ਤੁਹਾਨੂੰ ਸਾਰੀਆਂ ਜਿਹੜੀਆਂ ਡਿਡਕਸ਼ਨਸ ਮਿਲਦੀਆਂ, ਸਾਰਾ ਕੁਝ ਮਿਲਦਾ। ਪੇ ਸਟੱਬ ਆਪਣਾ ਸੇਵ ਕਰਕੇ ਰੱਖੋ, ਸਾਰਾ ਕੁਝ ਆਪਣਾ ਸੇਵ ਕਰਕੇ ਰੱਖੋ, ਤਾਂ ਕਿ ਤੁਹਾਨੂੰ ਉਹ ਚੀਜ਼ਾਂ ਦਾ ਬੈਨੀਫਿਟ ਐਂਡ ਤੇ ਜਾ ਕੇ ਮਿਲੇ। ਸੋ EDD ਸਿਰਫ ਤੇ ਸਿਰਫ ਉਦੋਂ ਕਲੇਮ ਦਊਗੀ ਜਦੋਂ ਤੁਸੀਂ EDD ਦੀ ਅਨਇੰਪਲੋਇਮੈਂਟ ਇੰਸ਼ੋਰੈਂਸ ਤੁਹਾਡੇ ਪੇ ਚੈੱਕ ਦੇ ਵਿੱਚ, ਪੇ ਸਟੱਬ ਦੇ ਵਿੱਚ ਕੱਟੀ ਆ। ਜੀ ਬਿਲਕੁਲ। ਪੌਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਵਿਚਲੀ ਕੁੰਡੀ ਦੱਸਦਾ, ਜਿਹੜੇ ਆ ਕੈਨੇਡਾ ਵਾਲੇ ਡਰਾਈਵਰ ਜਿਹੜੇ ਕਰਵਾਉਂਦੇ ਆ ਜੀ ਲੋਡ ਵਿਦ ਇਨ US। ਕੁੰਡੀ ਭਾਜੀ ਇਹ ਹੈ, ਕਈ ਵੱਡੀਆਂ ਕੰਪਨੀਆਂ ਨੇ, ਆਪਣੇ ਬੰਦੇ ਨੇ ਜੀ ਦੇਸੀਆਂ ਦੇ, ਮੈਂ ਵੀ ਇੱਕ 'ਚ ਕੰਮ ਕੀਤਾ। ਉਦੋਂ ਇੰਨਾ ਇਹ ਜ਼ਿਆਦਾ ਟਰੈਂਡ ਨਹੀਂ ਸੀਗਾ। ਇਹਨਾਂ ਨੇ ਨਾ ਵੇਅਰ ਹਾਊਸ ਲਾਏ ਹੋਏ ਨੇ ਭਾਜੀ, ਬੜੇ ਵੱਡੇ ਵੱਡੇ ਲੋਟ ਲੈ ਕੇ ਉੱਥੇ ਵੇਅਰ ਹਾਊਸ ਲੈ ਲਏ। ਇੱਧਰੋਂ ਲੋਡ ਟ੍ਰੇਲਰ ਕੈਨੇਡਾ ਤੋਂ ਲੈਂਦੇ ਨੇ, ਉਹਨੂੰ ਕਹਿੰਦੇ ਨੇ ਉੱਥੇ ਤੂੰ ਇਹ ਵੇਅਰ ਹਾਊਸ ਛੱਡ ਦੇ, ਉੱਥੋਂ ਲੋਡ ਟ੍ਰੇਲਰ ਚੱਕਣਾ ਵਾ। ਮੰਨ ਲਓ ਇੱਥੇ ਆਇਆ ਮਿਸ਼ੀਗਨ ਤੋਂ ਚੱਕ ਕੇ ਉਹਨੂੰ ਕਹਿਣਾ ਤੂੰ ਇੰਡੀਆਨਾ ਲੈ ਜਾ, ਇਹਨੂੰ ਇੰਡੀਆਨਾ ਤੋਂ ਉਹਨੂੰ ਉਹ ਟ੍ਰੇਲਰ ਡ੍ਰੌਪ ਕਰਾਤਾ, ਉੱਥੋਂ ਉਹਨੂੰ ਜਿਹੜਾ ਉੱਧਰੋਂ ਲੋਡ ਆਇਆ ਉਹ ਚੁੱਕ ਕੇ ਲੋਡ ਉਹਨੂੰ ਕਹਿਣਗੇ ਤੂੰ ਵਾਪਸ ਆ ਜਾ। ਮਤਲਬ ਮਿਸ਼ੀਗਨ ਤੋਂ ਇੰਡੀਆਨਾ ਵਾਲੀਆਂ ਨੂੰ ਡੈਡ ਮਾਈਲ ਪੇ ਕਰ ਦੇਣਗੇ ਇੱਕ ਤਰੀਕੇ ਨਾਲ, ਕਿਉਂਕਿ ਉਹਨੇ ਲੋਡ ਤਾਂ ਇੰਡੀਆਨਾ ਤੋਂ ਚੱਕਣਾ। ਉਹ ਡੈਡ ਮਾਈਲ ਕਈਆਂ ਨੂੰ ਦਿੰਦੇ ਨੇ, ਕਈਆਂ ਨੂੰ ਨਹੀਂ ਵੀ ਦਿੰਦੇ। ਇੱਦਾਂ ਹੀ ਇਹ ਕਰਦੇ ਨੇ। ਕੈਲੀਫੋਰਨੀਆ ਤੋਂ ਡ੍ਰੌਪ ਕਰਵਾਤਾ ਜੀ, ਉਹਨੂੰ ਕਹਿਣਾ ਤੁਸੀਂ ਇੱਥੋਂ ਟੈਕਸਸ ਚਲੇ ਜਾ, ਉਹ ਡੈਡ ਮਾਈਲ ਦੇ ਦੇਣੀ ਹੈ। ਟੈਕਸਸ ਤੋਂ ਲੋਡ ਲਰੀਡੋ ਤੋਂ ਉਹਨਾਂ ਨੇ ਜਿਹੜਾ ਮੈਕਸੀਕੋ ਤੋਂ ਲੋਡ ਆਉਂਦਾ, ਉਹ ਚੁੱਕ ਕੇ ਉਹਨੂੰ ਕਹਿਣਾ ਤੂੰ ਕੈਨੇਡਾ ਆ ਜਾ। ਇਹ ਇੱਦਾਂ ਕਰਦੇ ਨੇ ਭਾਜੀ, ਵੇਅਰ ਹਾਊਸ ਲੈ ਕੇ ਵੱਡੇ ਵੱਡੇ ਵਿਦਿਨ ਵੇਅਰ ਹਾਊਸ ਇਹ ਮੂਵ ਕਰਾਉਂਦੇ ਨੇ। ਨਾ ਤੇ ਕਸਟਮਰ ਤੋਂ ਇਹ ਪਿਕਅਪ ਕਰਾਉਂਦੇ ਨੇ ਜੀ, ਨਾ ਕਸਟਮਰ ਤੋਂ ਡਿਲੀਵਰ ਕਰਾਉਂਦੇ। ਉਹਦਾ ਕੋਈ ਪ੍ਰੂਫ ਨਹੀਂ ਬਚਦਾ। ਉਹ ਪ੍ਰੂਫ ਨਹੀਂ ਹੋ ਸਕਦਾ ਕਿ ਮੈਂ ਇੱਥੋਂ ਲੋਡ ਚੁੱਕ ਕੇ ਡਿਲੀਵਰ ਕੀਤਾ। ਉਹ ਇੱਕ ਵੇਅਰ ਹਾਊਸ ਚੱਕਿਆ, ਦੂਜੇ ਵੇਅਰ ਹਾਊਸ ਛੱਡ ਦਿੱਤਾ, ਲੋਡ ਮੂਵ ਹੋ ਰਿਹਾ, ਇਹਨਾਂ ਦਾ ਕੰਮ ਵੀ ਹੋ ਰਿਹਾ, ਡਰਾਈਵਰ ਨੂੰ ਪੇ ਵੀ ਕੁਛ ਨਹੀਂ ਕਰ ਰਹੇ, ਤੇ ਕੁੰਡੀ ਅੰਦਰ ਦੀ ਇਹ ਰਹਿ ਗਈ ਕਿ ਉਹ ਵਿਦਿਨ US ਵਿੱਚ ਲੋਡ ਵੀ ਕਰੀ ਜਾਂਦੇ ਨੇ ਭਾਜੀ। ਭਾਜੀ ਇਸੇ ਕਰਕੇ ਤਾਂ ELD ਕਾਮਯਾਬ ਆ। ਜੇ ELD ਸਹੀ ਢੰਗ ਤਰੀਕੇ ਨਾਲ ਵਰਤੀ ਜਾਵੇ ਤਾਂ ELD 'ਚ ਸਾਰੇ ਪ੍ਰੂਫ ਆ ਕਿੱਥੋਂ ਕਿੱਥੇ ਕੀ ਹੋਇਆ। ਸੋ ELD ਆਪਾਂ ਵਰਤਦੇ ਨਹੀਂ ਢੰਗ ਨਾਲ, ਇਸ ਕਰਕੇ ਕੋਈ ਪ੍ਰੂਫ ਜੁੜਦਾ ਨਹੀਂ। ਸੋ ਆ ਜਿਹੜੀ ਡਿਟੈਂਸ਼ਨ ਭਾਜੀ, ਇਸ ਵੇਲੇ ਡਿਟੈਂਸ਼ਨ ਟਾਈਮ ਦਾ ਜਿਹੜਾ ਆਪਾਂ ਰੌਲਾ ਪਾਉਂਦੇ ਆ ਨਾ, ਡਿਟੈਂਸ਼ਨ ਟਾਈਮ ਦਾ ਐਕਚੁਅਲ ਦੇ ਵਿੱਚ ELD ਦੇ ਵਿੱਚ ਡਿਟੈਂਸ਼ਨ ਟਾਈਮ ਦਿਖਾਇਆ ਹੀ ਨਹੀਂ ਜਾਂਦਾ, ਕਿਉਂਕਿ ELD ਨੂੰ ਐਡਿਟ ਕਰਕੇ ਉੱਥੇ ਉਹ ਡਿਟੈਂਸ਼ਨ ਟਾਈਮ ਖਾ ਲਿੱਤਾ ਜਾਂਦਾ। ਇਸ ਕਰਕੇ ਪ੍ਰੋਬਲਮਾਂ ਸਾਡੀਆਂ ਹੀ ਕ੍ਰੀਏਟ ਕੀਤੀਆਂ ਹੋਈਆਂ ਆ। ਅਸੀਂ ਪ੍ਰੋਬਲਮਾਂ ਬਾਹਰੋਂ ਨਹੀਂ ਲੈ ਕੇ ਆਉਂਦੇ, ਪ੍ਰੋਬਲਮਾਂ ਇੱਥੋਂ ਹੀ ਕ੍ਰੀਏਟ ਹੁੰਦੀਆਂ। ਜੇ ELD ਸਹੀ ਤਰੀਕੇ ਨਾਲ ਯੂਜ਼ ਹੁੰਦੀ ਹੋਵੇ, ELD ਨੂੰ ਸਹੀ ਤਰੀਕੇ ਨਾਲ ਚਲਿਆ ਜਾਂਦਾ ਹੋਵੇ, ਤੇ ਸਾਰੇ ਪ੍ਰੂਫ ELD ਦੇ ਵਿੱਚ ਆਪਣੇ ਤੁਹਾਡੇ GPS ਲੋਕੇਸ਼ਨ ਦੇ ਹਿਸਾਬ ਦੇ ਨਾਲ ਸਾਰਾ ਕੁਝ ਵਿੱਚ ਆਉਂਦਾ। ਜੀ ਜੀ ਬਿਲਕੁਲ ਜੀ। ਧੰਨਵਾਦ ਰਮਨ ਜੀ, ਧੰਨਵਾਦ ਜੀ ਸਾਰਿਆਂ ਦਾ। ਜਾਂਦੇ ਇੱਕ ਅਨਾਉਂਸਮੈਂਟ ਜ਼ਰੂਰ ਕਰਨੀ ਰਾਜਕਰਨ ਜੀ, ਆਪਾਂ ਜੋ ਪੰਜਾਬ ਦੇ ਵਿੱਚ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ, ਉੱਥੇ 7 ਕਿਸਾਨਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਸ਼ੁਭਕਰਮਨ ਸਿੰਘ ਨੂੰ ਗੋਲੀ ਮਾਰ ਕੇ ਜਿਹੜਾ ਸ਼ਹੀਦ ਕੀਤਾ ਗਿਆ ਸੀ। ਸੋ ਕਿਸਾਨਾਂ ਦੀ ਸਪੋਰਟ ਦੇ ਲਈ ਜੋ ਇੱਕ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਆ ਮਾਰਚ 9 ਨੂੰ। ਇਹ ਸੈਨ ਫਰਾਂਸਿਸਕੋ 'ਚ ਹੋਣੀ ਸਟਾਰਟ ਹੋਣੀ ਆ ਓਕਲੈਂਡ ਤੋਂ 2777 ਮਿਡਲ ਹਾਰਬਰ ਰੋਡ, ਜੋ ਹਾਰਬਰ ਸ਼ੋਰ ਲਾਈਨ ਪਾਰਕ ਹੈਗਾ, ਤੇ ਐਂਡ ਹੋਣੀ ਆ ਕੌਂਸੂਲੇਟ ਜਨਰਲ ਆਫ ਇੰਡੀਆ ਦਾ ਜਿਹੜਾ ਆਫਿਸ ਹੈਗਾ ਆ 540 ਆਰਗਲੋ ਬੁਲੇਵਰਡ ਸੈਨ ਫਰਾਂਸਿਸਕੋ ਤੇ। ਇਹ 11 ਵਜੇ ਸ਼ੁਰੂ ਹੋਊਗੀ ਤੇ 3 ਘੰਟੇ ਦਾ ਇਹ ਪ੍ਰੋਗਰਾਮ ਆ।
ਸੋ ਜਿਹੜਾ ਵੀ ਕੋਈ ਦਰਦ ਰੱਖਦਾ ਹੈਗਾ ਆਪਣੇ ਕਿਸਾਨ ਭੈਣਾਂ ਭਰਾਵਾਂ ਦੇ ਲਈ, ਸੋ ਤੇ ਨਾਲ ਦੀ ਨਾਲ ਕੁਝ ਬੰਦੀ ਸਿੰਘਾਂ ਦੀ ਜਿਹੜੀ ਆ ਉਹਨਾਂ ਦੀ ਵੀ ਖਲਾਸੀ ਹੋ ਜਾਏ, ਉਹਨਾਂ ਨੂੰ ਵੀ ਜਿਹੜਾ ਜੇਲ੍ਹਾਂ ਚੋਂ ਬਾਹਰ ਕੱਢਿਆ ਜਾਵੇ। ਸੋ ਇਸ ਸੰਬੰਧ ਦੇ ਵਿੱਚ ਇਹ ਰੈਲੀ ਹੋਣ ਜਾ ਰਹੀ ਹੈ ਜੀ। ਬਿਲਕੁਲ ਕਾਰ ਰੈਲੀ ਆ ਜੀ, ਕਾਰ ਰੈਲੀ। ਧੰਨਵਾਦ ਰਮਨ ਜੀ, ਮਿਹਰਬਾਨੀ। ਮਿਲਦੇ ਹਾਂ ਜੀ ਨੈਕਸਟ ਟਾਈਮ ਫਿਰ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ ਆਪਾਂ ਵੀ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।